ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਸਾਡੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਬਹੁਤ ਹੀ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਜੂਨ 2020 ਦੋ ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ 16 ਜੂਨ ਦਾ ਦਿਨ ਹੈ, ਸੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਸ਼੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ। ਸੋ ਜੋ ਸਾਡਾ ਸਾਰਾ ਜੋ ਪ੍ਰੋਗਰਾਮ ਹੈ ਅੱਜ ਦਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ ਐਂਡ ਉਹਨਾਂ ਦੇ ਜੀਵਨ ਬਾਰੇ ਔਰ ਉਹਨਾਂ ਦੀ ਸ਼ਹਾਦਤ ਬਾਰੇ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਔਰ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਆਪਣੇ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਚੀਨ ਤੇ ਭਾਰਤ ਦਾ ਜੋ ਟਕਰਾਅ ਚੱਲ ਰਿਹਾ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿ ਭਾਰਤ ਤੇ ਚੀਨ ਵਿਚਕਾਰ ਜੋ ਟਕਰਾਅ ਹੈ ਉਹ ਗੰਭੀਰ ਹਾਲਤ ਵਿੱਚ ਪਹੁੰਚ ਚੁੱਕਾ ਹੈ ਔਰ ਬੀਤੀ ਰਾਤ LAC ਦੇ ਨੇੜੇ ਗਾਲਵਾਨ ਵੈਲੀ ਦੇ ਵਿੱਚ ਹੋਈ ਇੱਕ ਟੱਕਰ ਵਿੱਚ ਭਾਰਤੀ ਫੌਜ ਦੇ 20 ਫੌਜੀ ਮਾਰੇ ਗਏ ਅਤੇ ਕਈ ਲਾਪਤਾ ਵੀ ਹਨ। ਜ਼ਖਮੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਮਰਨ ਵਾਲਿਆਂ ਵਿੱਚ ਇੱਕ ਫੌਜੀ ਕਰਨਲ ਵੀ ਸ਼ਾਮਲ ਹੈ। ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਇਹ ਇੱਕ ਖੁੱਲਮ ਖੁੱਲੀ ਜੰਗ ਬਣਦਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੋਨਾ ਅਪਡੇਟ ਬਾਰੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਨੇਪਾਲ ਭਾਰਤ ਦੇ ਜੋ ਸਬੰਧ ਨੇ ਉਸ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਨੇਪਾਲ ਨਾਲ ਵੀ ਟਕਰਾਅ ਦੀ ਲਾਈਨ ਬਰਾਬਰ ਉਸੇ ਤਰ੍ਹਾਂ ਹੀ ਜਾਰੀ ਹੈ। ਨੇਪਾਲ ਨੇ ਬਿਹਾਰ, ਯੂਪੀ ਤੇ ਉੱਤਰਾਖੰਡ ਨਾਲ ਲੱਗਦੇ ਜੋ ਸਰਹੱਦੀ ਇਲਾਕੇ ਦੇ ਪਿੰਡਾਂ ਦੀ ਜ਼ਮੀਨ ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵੱਲੋਂ ਚੀਨ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਉਹ ਕਾਠਮੰਡੂ ਦੇ ਪਸ਼ੂਪਤੀ ਮੰਦਿਰ ਵਿੱਚ 2.5 ਕਰੋੜ ਰੁਪਇਆ ਖਰਚ ਕੇ ਉੱਥੇ ਇਨਫਰਾਸਟ੍ਰਕਚਰ ਅਤੇ ਸੈਨੀਟੇਸ਼ਨ ਸਹੂਲਤਾਂ ਦੇਵੇਗਾ। ਸੋ ਭਾਰਤ ਤੇ ਨੇਪਾਲ ਸਬੰਧਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਇੱਕ ਸਾਇੰਸਦਾਨ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਵਾਇਰਸ 21 ਜੂਨ ਆਉਣ ਵਾਲੇ ਸੂਰਜ ਗ੍ਰਹਿਣ ਤੇ ਖਤਮ ਹੋ ਜਾਵੇਗਾ, ਜਦੋਂ ਕਿ ਇੰਟਰਨੈਸ਼ਨਲ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਸਕਦੀ ਹੈ। ਭਾਰਤ ਵਿਚਲੇ ਜੋ ਪੜ੍ਹੇ ਲਿਖੇ ਅਤੇ ਸਾਇੰਸਦਾਨਾਂ ਵਿੱਚ ਵੀ ਇੰਨੀ ਜਹਾਲਤ ਅਤੇ ਅੰਧ ਵਿਸ਼ਵਾਸੀ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਦਾ ਜੋ ਅੱਜ ਸ਼ਹੀਦੀ ਦਿਨ ਹੈ ਉਸ ਬਾਰੇ ਆਪਾਂ ਵਿਚਾਰਾਂ ਤੁਹਾਡੇ ਨਾਲ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਾਰੇ ਵਿਸ਼ਿਆਂ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੀਆਂ ਯਾਦਾਂ ਵਿੱਚ ਲਿਆਂਦੇ, ਜਿਨ੍ਹਾਂ ਨੇ ਜਿੱਥੇ ਸਿੱਖ ਕੌਮ ਨੂੰ ਹਰਿਮੰਦਰ ਸਾਹਿਬ ਦਿੱਤਾ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਔਰ ਸਕ੍ਰਿਪਚਰ ਆਫ ਦਾ ਹਿਊਮਨ ਕਾਈਂਡ ਦਿੱਤਾ, ਉੱਥੇ ਸ਼ਹੀਦੀ ਦਾ ਕਾਨਸੈਪਟ ਅੱਜ ਦੇ ਦਿਨ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ 1606
ਈਸਵੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ 16 ਜੂਨ ਨੂੰ। ਇਸ ਲਈ ਅਸੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦੇ ਸਿਰਤਾਜ ਕਰਕੇ ਸੰਬੋਧਨ ਵੀ ਕਰਦੇ ਹਾਂ। ਸੋ ਅਸੀਂ ਅੱਜ ਦਾ ਸਾਰਾ ਪ੍ਰੋਗਰਾਮ ਗੁਰੂ ਅਰਜਨ ਸਾਹਿਬ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ ਔਰ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਜੀਵਨ ਔਰ ਉਹਨਾਂ ਦੀ ਸ਼ਹਾਦਤ ਬਾਰੇ ਵੇਰਵੇ ਨਾਲ ਗੱਲਬਾਤ ਕਰਾਂਗੇ। ਇਸ ਵੇਲੇ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਔਰ ਖਾਸ ਤੌਰ ਤੇ ਲਾਈਨ ਆਫ ਕੰਟਰੋਲ LAC ਚੀਨ ਭਾਰਤ ਸਰਹੱਦ ਦੇ ਉੱਤੇ ਜਿਹੜੀ ਲਗਭਗ ਪਿਛਲੇ 2 ਮਹੀਨੇ ਤੋਂ ਹੀ, ਜੇ ਅਸੀਂ ਅਪ੍ਰੈਲ ਦੀ ਬਿਗਨਿੰਗ ਤੋਂ ਜਦੋਂ ਤੋਂ ਚੀਨ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਦੇਖੀਏ, ਔਰ ਪਿਛਲੇ ਲਗਭਗ 3 ਹਫ਼ਤੇ ਦੇ ਵਿੱਚ ਜਿਹੜਾ ਇੱਕ ਟਕਰਾਅ ਦਾ ਲਾਈਨ ਬਣਦਾ ਚਲਾ ਗਿਆ ਔਰ ਉਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਵਿੱਚ ਪੈਂਕਾਕ, ਸੋ, ਗਾਲਵਾਨ ਵੈਲੀ, ਟੈਮਚੋਕ ਤੇ ਦੌਲਤ ਬੇਗ ਓਲਡੀ, ਇਹ ਸਾਰੇ ਈਸਟ ਲਦਾਖ ਦੇ ਵਿੱਚ ਨੇ। ਔਰ ਇਸ ਸਾਰੇ 'ਚ ਜਿਹੜਾ ਆਪਸੀ ਜਿਹਨੂੰ ਫਲੈਸ਼ ਪੁਆਇੰਟਸ ਜਾਂ ਹੌਟ ਪੁਆਇੰਟਸ ਵੀ ਕਿਹਾ ਗਿਆ, ਇਹਨਾਂ ਦੇ ਵਿੱਚ ਆਪਸੀ ਖਿੱਚੋ ਧੂ ਰਹੀ। ਇਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਿ ਕੁਛ ਦਿਨ ਪਹਿਲਾਂ ਜਦੋਂ ਦੋਵੇਂ ਫੌਜਾਂ ਇੱਕ ਦੂਜੇ ਦੇ ਆਮੋ ਸਾਹਮਣੇ ਹੋਈਆਂ ਗਾਲਵਾਨ ਵੈਲੀ ਦੇ ਵਿੱਚ ਖਾਸ ਤੌਰ ਤੇ ਫਿਰ ਉੱਥੇ ਇੱਕ ਦੂਸਰੇ ਦੇ ਖਿਲਾਫ ਪੱਥਰਾਂ ਦਾ ਔਰ ਸਟਿਕਸ, ਬੈਂਬੂ ਸਟਿਕਸ, ਇਹਦਾ ਇਸਤੇਮਾਲ ਹੋਇਆ। ਭਾਰਤ ਦੇ 90 ਦੇ ਕਰੀਬ ਜਿਹੜੇ ਨੇ 92 ਉਹਨਾਂ ਦੇ ਫੌਜੀ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਲੇਹ ਦੇ ਹਸਪੀਟਲ, ਚੰਡੀਗੜ੍ਹ ਦੇ ਚੰਡੀ ਮੰਦਰ 'ਚ ਔਰ ਦਿੱਲੀ ਦੇ ਹਸਪਤਾਲਾਂ 'ਚ ਲਿਜਾਇਆ ਗਿਆ। ਲੇਕਿਨ ਉਸ ਵੇਲੇ ਕਿਸੇ ਕੈਜੂਅਲਟੀ ਦਾ ਜਾਂ ਮੌਤ ਦਾ ਨਹੀਂ ਸੀ ਹੋਇਆ। ਲੇਕਿਨ ਇਹ ਗੱਲ ਸਾਹਮਣੇ ਆਈ ਕਿ ਉਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ ਜਿੱਥੇ ਇਹ ਗੱਲ ਅੱਗੇ ਨੂੰ ਜਾ ਸਕਦੀ ਹੈ। ਉਸ ਨੂੰ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਲਗਭਗ 6 ਮੀਟਿੰਗਸ ਜਿਹੜੀਆਂ ਲੋਕਲ ਲੈਵਲ ਦੇ ਉੱਤੇ, ਮੇਜਰ ਲੈਵਲ ਤੇ, ਕਮਾਂਡਰ, ਲੈਫਟੀਨੈਂਟ ਕਰਨਲ ਲੈਵਲ ਤੇ ਔਰ ਫਾਈਨਲੀ ਭਾਰਤ ਦਾ ਲੈਫਟੀਨੈਂਟ ਜਨਰਲ ਔਰ ਚੀਨ ਦਾ ਮੇਜਰ ਜਨਰਲ, ਉਹਨਾਂ ਦੇ ਵਿਚਾਲੇ ਵੀ ਹੋਈਆਂ। ਔਰ ਇਹ ਦਾਅਵਾ ਕੀਤਾ ਗਿਆ ਭਾਰਤ ਦੀ ਫੋਰਨ ਅਫੇਅਰਸ ਮਿਨਿਸਟਰੀ ਵੱਲੋਂ ਵੀ ਔਰ ਉਹਨਾਂ ਦੇ ਮੀਡੀਆ ਵੱਲੋਂ ਵੀ ਕਿ ਡੀ-ਐਸਕੇਲੇਸ਼ਨ ਹੋ ਰਹੀ ਹੈ। ਔਰ ਕੁਛ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਜੀ ਚੀਨ ਨੇ ਆਪਣੀ ਫੌਜ ਜਿਹੜੀ ਹੈ ਕੁਛ ਨੁਕਤਿਆਂ ਤੋਂ ਪਿੱਛੇ ਹਟਾਈ ਹੈ, ਜਿਹੜੀ ਭਾਰਤ ਦੀ ਮੰਗ ਸੀ। ਹਾਲਾਂ ਜ਼ਾਹਰ ਹੈ ਕਿ ਜਿਹੜਾ ਉਹਨਾਂ ਦਾ ਮੇਨ ਨੁਕਤਾ ਸੀ ਜਿੱਥੇ ਉਹਨਾਂ ਨੇ 60 ਸਕੁਅਰ ਕਿਲੋਮੀਟਰ ਅੰਦਰ ਆ ਕੇ ਉਹਨਾਂ ਸਾਰੇ ਜਿਹੜੀ ਹੈ ਗਲਵਾਨ ਵੈਲੀ ਦੀਆਂ ਆਲਮੋਸਟ 7 ਫਿੰਗਰਸ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਹੈ, ਉੱਥੇ ਉਹਨਾਂ ਨੇ ਪਰਮਾਨੈਂਟ ਆਪਣੇ ਬੰਕਰ ਵੀ ਔਰ ਐਸਟੈਬਲਿਸ਼ ਕਰਕੇ ਹੈਵੀ ਜਿਹੜਾ ਉਹਨਾਂ ਨੇ ਆਰਟਿਲਰੀ ਔਰ ਆਰਮਾਮੈਂਟ ਵੀ ਲਿਆਂਦਾ। ਲੇਕਿਨ ਭਾਰਤੀ ਲੀਡਰਾਂ ਵੱਲੋਂ ਬਾਰ-ਬਾਰ ਇਹ ਅਸ਼ੋਰ ਕੀਤਾ ਜਾ ਰਿਹਾ ਸੀ, ਜਿਵੇਂ ਅਸੀਂ ਕੱਲ ਵੀ ਰਾਜਨਾਥ ਸਿੰਘ ਦਾ ਵੀ ਔਰ ਉਹਨਾਂ ਦੇ ਦੂਸਰਿਆਂ ਦਾ ਵੀ ਬਿਆਨ ਸ਼ੇਅਰ ਕੀਤੇ ਕਿ ਜੀ ਗੱਲਬਾਤ ਚੱਲ ਰਹੀ ਹੈ ਔਰ ਬਿਲਕੁਲ ਇਸ ਵੇਲੇ ਕਾਮ ਹੈ ਸਾਡੇ ਬਾਰਡਰਸ ਦੇ ਉੱਤੇ ਔਰ ਅਸੀਂ ਭਾਰਤ ਦੀ ਸੋਵਰਨਿਟੀ ਦੀ ਹਿਫਾਜ਼ਤ ਕਰ ਰਹੇ ਹਾਂ। ਔਰ ਇਹ ਵੀ ਕਿਹਾ ਗਿਆ ਕਿ ਜੀ ਇਹ ਪਰਸੈਪਟਿਵ ਸੀ ਜਿਹੜਾ ਕਿ ਜੀ ਉਹਨਾਂ ਦੀ ਕਿਹੜੀ ਹੈ, ਸਾਡਾ ਕਿਹੜਾ ਹੈ। ਸੋ ਐਜ਼ ਪਰ ਪਰਸੈਪਸ਼ਨ, ਸੋ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਚੀਨ ਨੇ ਕੋਈ 60 ਸਕੁਅਰ ਕਿਲੋਮੀਟਰ ਟੈਰੀਟਰੀ ਨਹੀਂ ਲਈ ਹੈ ਔਰ ਉਹ ਜਿਹੜੀ ਹੈ, ਨਾ ਹੀ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਡਿਸਪਿਊਟਡ ਟੈਰੀਟਰੀ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ। ਸੋ ਜ਼ਾਹਰ ਹੈ ਇਸ ਦੇ ਉੱਤੇ ਅਸੀਂ ਕਿਹਾ ਸੀ ਔਰ ਈਵਨ ਅਸੀਂ ਉਹਨਾਂ ਦੇ 2 ਪ੍ਰੋਮੀਨੈਂਟ ਜਿਹੜੇ ਐਕਸਪਰਟ, ਜਿਹਨਾਂ ਅੱਜ ਲੈਫਟੀਨੈਂਟ ਜਨਰਲ HS ਪਨਾਂਗ ਔਰ ਸ਼ਿਵ ਸ਼ੰਕਰ ਮੈਨਨ ਜਿਹੜਾ ਚਾਈਨਾ ਦੇ ਵਿੱਚ ਐਂਬੈਸਡਰ ਵੀ ਰਿਹਾ, ਤੀਸਰੀ ਜਨਰੇਸ਼ਨ ਡਿਪਲੋਮੈਟ ਹੈ ਔਰ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ, ਇਹ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਇਹ ਮੰਨ ਲਿਆ ਕਿ ਭਾਈ ਇਹ ਪਰਸੈਪਸ਼ਨ ਹੈ ਤੇ ਫਿਰ ਸਮਝੋ ਕਿ ਭਾਈ ਅੱਗੋਂ ਵੀ ਆਪਣੀ ਜ਼ਮੀਨ ਗਵਾਉਣ ਦੇ ਲਈ ਤਿਆਰ ਹੋ, ਕਿਉਂਕਿ ਚੀਨ ਤਾਂ ਇਹ ਕਲੇਮ ਕਰ ਹੀ ਰਿਹਾ ਹੈ ਕਿ ਉਹ ਆਪਣੀ ਥਾਂ ਦੇ ਉੱਤੇ ਹੀ ਆਏ ਨੇ ਔਰ ਇਹ ਉਹਨਾਂ ਨੂੰ ਜਿਹੜੀ ਆ ਉਹ ਇਸਤੇਮਾਲ ਕਰ। ਹੁਣ ਜਿਹੜੀ ਡਿਵੈਲਪਮੈਂਟ ਪਿਛਲੀ ਰਾਤ ਹੋਈ ਜਦੋਂ ਕਿ ਉੱਥੇ ਅਸੀਂ ਦੇਖਦੇ ਹਾਂ ਕਿ ਸੋਮਵਾਰ ਰਾਤ ਦੇ ਔਰ ਸਵੇਰ ਤੱਕ ਪਹੁੰਚਦੇ ਹਾਂ ਲਗਭਗ 7-8 ਘੰਟੇ ਦੇ ਵਿੱਚ ਜਿੱਥੇ 3-4 ਐਨਕਾਊਂਟਰ ਆਪਸ ਦੇ ਵਿੱਚ ਹੋਏ ਔਰ ਨਤੀਜੇ ਦੇ ਤੌਰ ਤੇ ਭਾਰਤ ਦੀ ਜਿਹੜੀ ਸਾਖ ਹੋਰ ਵੀ ਮਿੱਟੀ ਦੇ ਵਿੱਚ ਮਿਲੀ। ਇਹਨਾਂ ਦੀ ਬਿਹਾਰ ਰੈਜੀਮੈਂਟ ਦੀ ਇੱਕ ਪੂਰੀ ਬਟਾਲੀਅਨ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤੇ 1000 ਜਵਾਨ ਹੁੰਦੇ ਨੇ, ਉਹ ਪੂਰੀ ਦੀ ਪੂਰੀ ਇਹਦੇ ਚ ਇਨਵੋਲਵ ਸੀ
ਔਰ ਜ਼ਾਹਰ ਹੈ ਕਿ ਲਗਭਗ 16,000 ਫੁੱਟ ਦੇ ਉੱਤੇ ਜਿੱਥੇ ਕਿ ਇਹ ਗਲਵਾਨ ਰਿਵਰ ਥੱਲੇ ਗੁਜ਼ਰਦੀ ਹੈ, ਉਸ ਦੇ ਉੱਤੇ ਜਦੋਂ ਇਹਨਾਂ ਨੇ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕੀਤੀ ਪਹਾੜੀ ਤੇ, ਕਿਉਂਕਿ ਚੀਨ ਨੇ ਆਪਣੀਆਂ ਪੋਜੀਸ਼ਨਸ ਬੜੀਆਂ ਸਟਰੈਂਥਨ ਵੀ ਕੀਤੀਆਂ ਹੋਈਆਂ ਨੇ। ਹਾਲਾਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਸੋਮਵਾਰ ਨੂੰ ਮੀਟਿੰਗ ਜਿਹੜੀ ਹੈ ਇਹਨਾਂ ਦੀ ਕਮਾਂਡਰ ਲੈਵਲ ਦੇ ਉੱਤੇ, ਜਿਹਦੇ ਚ ਇਹਨਾਂ ਦਾ ਲੈਫਟੀਨੈਂਟ ਕਰਨਲ ਸੁਭਾਸ਼ ਬਾਬੂ ਜਿਹੜਾ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਨੂੰ ਜਿਹੜਾ ਹੈ ਉਹ ਕਮਾਂਡ ਕਰਦਾ ਹੈ, ਉਹਨਾਂ ਦੇ ਵਿੱਚ ਹੀ ਆਪਸ ਗੱਲਬਾਤ ਹੁੰਦੀ ਹੈ। ਔਰ ਰਾਤ ਨੂੰ ਜਿਹੜਾ ਫਿਰ ਟਕਰਾਅ ਹੁੰਦਾ ਹੈ, ਜਿਹਦੇ ਵਿੱਚ ਬੇਸ਼ੱਕ ਭਾਰਤ ਹੀ ਕਹਿ ਕੇ ਤਸੱਲੀ ਕਰ ਰਿਹਾ ਜੀ ਕੋਈ ਗੋਲੀ ਨਹੀਂ ਚੱਲੀ, ਪਰ ਜ਼ਾਹਰ ਹੈ ਕਿ ਜਿਹੜਾ ਵੀ ਇਸਤੇਮਾਲ ਸਟਿਕਸ ਦਾ, ਸਟੋਨਸ ਦਾ ਔਰ ਬੈਂਬੂ ਸਟਿਕਸ ਦਾ ਇਸਤੇਮਾਲ ਹੋਇਆ, ਇਹ ਹੁਣ ਭਾਰਤ ਦਾ ਮੀਡੀਆ ਸਮੇਤ ਉਹਨਾਂ ਦੇ ਪ੍ਰੋਮਿਨੈਂਟ ਮੀਡੀਆ ਚੈਨਲਸ ਨੇ, ਬੇਸ਼ੱਕ ਜਿਹੜੀਆਂ ਪਹਿਲੀਆਂ ਖਬਰਾਂ ਸੀ ਸਵੇਰ ਤੱਕ ਜੀ ਲੈਫਟੀਨੈਂਟ ਕਰਨਲ ਉਹੀ ਸੁਭਾਸ਼ ਬਾਬੂ ਜਿਹੜਾ ਦਿਨ ਵੇਲੇ ਕਮਾਂਡਰ ਲੈਵਲ ਮੀਟਿੰਗ ਦੇ ਵਿੱਚ ਸੀ ਉਹ ਵੀ ਮਾਰਿਆ ਗਿਆ, ਔਰ ਪਹਿਲਾਂ ਸੀ ਕਿ ਜੀ 2 ਜਵਾਨ ਮਾਰੇ ਗਏ, ਪਰ ਹੁਣ ਉਹਨਾਂ ਨੇ ਕਨਫਰਮ ਕੀਤਾ ਹੈ ਕਿ 20 ਜਿਹੜੇ ਨੇ ਫੌਜੀ ਜਵਾਨ ਮਾਰੇ ਗਏ ਨੇ। ਔਰ ਜਿੰਨੀਆਂ ਰਿਪੋਰਟਾਂ ਸਾਡੇ ਕੋਲ ਨੇ ਉਹਨਾਂ ਮੁਤਾਬਕ ਬਹੁਤ ਸਾਰੇ, ਕਿਉਂਕਿ 16,000 ਫੁੱਟ ਦੇ ਉੱਤੇ ਤੁਸੀਂ ਅੰਦਾਜ਼ਾ ਲਾਓ ਕਿ ਵੀ ਆਕਸੀਜਨ ਬਹੁਤ ਘੱਟ ਹੁੰਦੀ ਹੈ, ਔਰ ਜਦੋਂ ਆਕਸੀਜਨ ਲੰਗਸ ਨੂੰ ਨਹੀਂ ਮਿਲਦੀ ਤੇ ਜਿਹੜੀ ਸਿਚੁਏਸ਼ਨ ਬਣਦੀ ਹੈ ਜਿਹਦੇ ਨਾਲ ਮੌਤ ਹੁੰਦੀ ਉਹਨੂੰ ਹਾਈਪੋਥਰਮੀਆ ਕਹਿੰਦੇ ਨੇ, ਕਿਉਂਕਿ ਥਰਮਲ ਜ਼ਾਹਰ ਹੈ ਹੀਟ ਨੂੰ ਕਹਿੰਦੇ ਨੇ। ਸੋ ਇਹ ਜਿਹੜੀਆਂ ਮੌਤਾਂ ਨੇ ਹਾਈਪੋਥਰਮੀਆ ਨਾਲ ਵੀ ਨੇ, ਔਰ ਬਾਕੀ ਕਿੰਨੇ ਸੋਲਜਰ ਹੋਰ ਲਾਪਤਾ ਨੇ, ਕਿੰਨੇ ਸੀਰੀਅਸਲੀ ਜ਼ਖਮੀ ਨੇ, ਕਿਉਂਕਿ ਜੇ ਤੁਸੀਂ 20 ਕੈਜੁਅਲਟੀ ਦੀ ਗੱਲ, ਔਰ ਇਹਦੇ ਚੋਂ ਬਹੁਤ ਸਾਰੇ ਜਿਹੜੇ ਨੇ ਉਹ ਦਰਿਆ 'ਚ ਡੁੱਬ ਕੇ ਮਰੇ ਨੇ, ਕਿਉਂਕਿ ਤੁਸੀਂ ਉੱਪਰ ਨੂੰ ਜਾ ਰਹੇ ਹੋ, ਉੱਤੋਂ ਵਿਛਾੜ ਆ ਰਹੀ ਹੈ, ਤੁਹਾਡਾ ਤੁਸੀਂ ਕਲਿਫ ਫੜਿਆ ਹੋਇਆ, ਤੁਸੀਂ ਜਾ ਕੇ ਵਿੱਚ ਡਿੱਗਦੇ ਹੋ। ਸੋ ਇਹ ਉਹੀ ਬਿਹਾਰ ਰੈਜੀਮੈਂਟ ਹੈ ਜਿਹੜੀ ਜੂਨ 84 ਦੇ ਘੱਲੂਘਾਰੇ ਵੇਲੇ ਦਰਬਾਰ ਸਾਹਿਬ ਤੇ ਹਮਲਾਵਰ ਸੀ। ਸੋ ਜ਼ਾਹਰ ਹੈ ਬੇਸ਼ੱਕ ਜਦੋਂ ਅਸੀਂ ਕਿਸੇ ਵੀ ਕਾਮਨ ਬੰਦੇ ਦਾ ਉਹ ਕਿਸੇ ਪਾਸਿਓਂ ਵੀ ਹੋਏ ਉਸ ਦਾ ਮਰਨਾ, ਉਹਨਾਂ ਦੇ ਪਰਿਵਾਰਾਂ ਦਾ ਸਫਰ ਕਰਨਾ ਇਹ ਦੇਖਦੇ ਆ, ਪਰ ਇਸ ਸਿਚੁਏਸ਼ਨ ਤੱਕ ਕੌਣ ਲੈ ਕੇ ਗਿਆ ਔਰ ਕਿਵੇਂ ਭਾਰਤੀ ਹਾਕਮਾਂ ਨੇ ਐਗਜ਼ੈਕਟਲੀ ਉਸੇ ਲਾਈਨ ਦੇ ਉੱਤੇ, ਬੇਸ਼ੱਕ ਸਾਰਾ ਆਰਐਸਐਸ ਦਾ ਤੰਤਰ ਜਦੋਂ ਚੀਨ ਦੇ ਹਵਾਲੇ ਨਾਲ ਨੀਤੀ ਆਉਂਦੀ ਹੈ ਤੇ ਨਹਿਰੂ ਨੂੰ ਭੰਡਣ ਤੇ ਲੱਗੇ ਹੁੰਦੇ ਨੇ ਕਿ ਜੀ ਨਹਿਰੂ ਨੇ ਚੀਨ ਨੂੰ 1959 ਚ ਤਿੱਬਤ ਕੰਕਰ ਕਰਨ ਦਿੱਤਾ, ਫਿਰ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਦੇ ਵਿੱਚ ਫਸ ਗਿਆ ਔਰ ਨਹਿਰੂ, ਔਰ ਉਹਦਾ ਨਤੀਜਾ ਹੋਇਆ ਜੀ ਚੀਨ ਨੇ 1962 ਦੇ ਵਿੱਚ ਜਿਹੜਾ ਹੈ ਉਹ ਹਮਲਾ ਕਰਕੇ ਸਾਡੀ 90,000 ਸਕੁਅਰ ਕਿਲੋਮੀਟਰ ਟੈਰੀਟਰੀ ਲੈ ਲਈ, ਹਰ ਚੀਜ਼ ਉਹਦੇ ਖਾਤੇ 'ਚ ਪਾਉਂਦੇ ਸੀ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਸ ਭੁਲੇਖੇ 'ਚ ਨਹਿਰੂ ਮਾਰਿਆ ਗਿਆ ਉਸੇ ਭੁਲੇਖੇ 'ਚ ਹੀ ਮੋਦੀ ਵੀ ਮਾਰਿਆ ਗਿਆ, ਔਰ ਪੰਜਾਬੀ 'ਚ ਕਹਿੰਦੇ ਨੇ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ। ਹੁਣ ਭੁਲੇਖਾ ਕੀ ਸੀ, ਕਿਉਂਕਿ ਨਹਿਰੂ ਨੇ ਵੀ ਤਾਜ਼ਾ ਜਿਹੜਾ ਹੈ ਉਹ ਗੋਆ ਦੇ ਉੱਤੇ ਕਬਜ਼ਾ ਜਮਾਇਆ ਸੀ, ਜਿੱਥੇ ਪੁਰਤਗਾਲੀਆਂ ਦੇ 500 ਫੌਜੀ ਵੀ ਨਹੀਂ ਸੀ ਔਰ ਲੜੇ ਵੀ ਨਹੀਂ, ਕਿਉਂਕਿ ਆਲਰੇਡੀ ਉਹਨਾਂ ਨੇ ਅਬੈਂਡਨ ਕਰਨ ਦਾ ਫੈਸਲਾ ਕਰ ਲਿਆ ਸੀ। ਔਰ ਨਹਿਰੂ ਨੂੰ ਲੱਗਾ ਕਿ ਬਈ ਸਾਡੀ ਫੌਜ ਤਾਂ ਬੜੀ ਬਹਾਦਰ ਹੈ, ਔਰ ਉਹਦਾ ਕਜ਼ਨ ਲੈਫਟੀਨੈਂਟ ਜਨਰਲ ਕੌਲ ਜਿਹੜਾ ਉੱਥੇ ਨਾਰਥ ਈਸਟ ਦੇ ਵਿੱਚ ਸੀ ਉਹਨੇ ਵੀ ਚੁੱਕਣੀ ਦਿੱਤੀ ਜੀ ਕੋਈ ਗੱਲ ਹੀ ਨਹੀਂ ਹੈ, ਅਸੀਂ ਜਿਹੜਾ ਡਿਸਪਿਊਟਡ ਵੀ ਹੈ ਅਸੀਂ ਉਹਦੇ ਤੇ ਕਰ ਲੈਂਦੇ ਹਾਂ ਕਬਜ਼ਾ ਜੀ, ਚੀਨੀਆਂ ਨੇ ਸਾਡੇ ਆ ਕੇ ਪੋਸਟ ਬਣਾ ਲਈ ਹੈ ਇਹਨੂੰ, ਤੇ ਨਹਿਰੂ ਨੇ ਵੀ ਜਿਹੜਾ ਅੰਗਰੇਜ਼ੀ ਦੇ ਵਿੱਚ ਬੋਲ ਕੇ ਉਹਨੂੰ ਆਰਡਰ ਕੀਤਾ ਕਿ ਭਾਈ ਇਹ ਗਾਲ ਕੱਢ ਕੇ ਕਿ ਬਈ ਇਹਨਾਂ ਨੂੰ ਬਾਹਰ ਕੱਢੋ ਚੀਨੀਆਂ ਨੂੰ ਉੱਥੋਂ। ਔਰ ਇਹ ਜਿਹੜੀ ਭਾਰਤ ਦੀ ਦਿਲਵਦੀ ਸੀ, ਉਹਨਾਂ ਨੇ ਜੋ ਕੁਝ ਨੇਫਾ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਨਤੀਜਾ ਸੀ ਕਿ ਲਗਭਗ 39,000 ਸਕੁਅਰ ਕਿਲੋਮੀਟਰ ਦਾ ਅਕਸਾਈ ਚਿੰਨ ਜਿਹੜਾ ਲਦਾਖ ਦੇ ਵਿੱਚ ਸੀ ਉਹ ਵੀ ਗਵਾਇਆ। ਬੇਸ਼ੱਕ ਚੀਨ ਨੇ ਬਾਅਦ ਜਿਹਨੂੰ ਅੱਜ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਬਣਾਇਆ, ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ, ਉਹ ਤੇਜਪੁਰ ਤੱਕ ਪਹੁੰਚ ਗਏ ਸੀ ਉਹਨਾਂ ਦੇ, ਪਰ ਉਹ ਉਹਨਾਂ ਨੇ ਵਾਪਸ ਕਰਕੇ ਆਪਣਾ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਨੇ ਯੂਨੀਲੈਟਰਲ ਸੀਜ਼ਫਾਇਰ ਕਰਕੇ ਉਹਨਾਂ ਕਪੜਾ ਜਮਾ ਲਿਆ। ਸੋ ਜਿਹੜਾ ਭੁਲੇਖਾ ਨਹਿਰੂ ਨੂੰ ਸੀ ਕਿ ਭਾਈ ਸਾਡੀ ਫੌਜ ਪਤਾ ਨਹੀਂ ਅਸੀਂ ਕੀ ਕਰਨ ਦੇ ਸਮਰੱਥ ਹੈ, ਮੋਦੀ ਨੇ ਵੀ, ਔਰ ਜ਼ਾਹਰ ਹੈ ਨਹਿਰੂ ਦਾ ਵੀ ਇੱਕ ਪਬਲਿਕ ਫੇਸ ਸੀ, ਇੱਕ ਪਾਸੇ ਉਹ ਚੌਨ ਲਾਈ ਦੇ ਨਾਲ ਜੱਫੀਆਂ ਵੀ ਪਾਉਂਦਾ ਸੀ ਔਰ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਵੀ ਲੱਗਦੇ ਸੀ। ਮੋਦੀ ਤਾਂ ਉਸ ਤੋਂ ਵੀ ਅੱਗੇ ਗਿਆ, ਇਹਨੇ ਚੀਫ ਮਿਨਿਸਟਰ ਗੁਜਰਾਤ ਦੇ ਹੁੰਦਿਆਂ ਕਈ ਜਿਹੜੇ ਨੇ ਦੌਰੇ ਕੀਤੇ ਚੀਨ ਦੇ। ਫਿਰ ਇਹਨਾਂ ਦਾ ਜਿਹੜਾ ਆਈਡੀਆਲੋਗ ਹੈ ਸੁਬਰਾਮਨੀਅਮ ਸਵਾਮੀ, ਜਿਹਨੂੰ ਚੀਨੀ ਜ਼ਬਾਨ ਵੀ ਆਉਂਦੀ ਹੈ, ਉਹਨੂੰ ਚੇਚਾ ਜਿਹੜਾ ਉਹ ਵਾਜਪਾਈ ਦੀ ਸਰਕਾਰ ਵੇਲੇ ਭੇਜ ਕੇ ਜਿਹੜਾ ਮਾਨਸਰੋਵਰ ਤੱਕ ਪਹੁੰਚ ਦੀ ਗੱਲ ਹੈ ਉਹ
ਐਜ਼ ਏ ਗੁੱਡਵਿਲ ਚੀਨ ਨੇ ਦਿੱਤੀ ਇਹਨਾਂ ਨੂੰ RSS ਦੇ ਕਹਿਣ ਦੇ ਉੱਤੇ, ਇਹਦੇ ਸੁਬਰਾਮਨੀਅਮ ਸਵਾਮੀ ਉਹ ਆਪਣੀ ਖੇਡ ਦੇ ਉੱਤੇ ਹੁੰਦੇ ਨੇ। ਲੇਕਿਨ ਇਹ ਕੋਈ ਸ਼ੱਕ ਨਹੀਂ ਹੈ ਕਿ ਫਿਰ ਜਿਵੇਂ ਮੋਦੀ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਦੌਰਾ ਕੀਤਾ ਔਰ ਸ਼ੀ ਜਿਨਪਿੰਗ ਨੂੰ ਚੇਚਾ ਗੁਜਰਾਤ ਦੇ ਵਿੱਚ ਸੱਦਿਆ, ਕਿਵੇਂ ਝੂਲਾ ਝੁਲਾਇਆ, ਉਹਨੂੰ ਲੱਗਾ ਕਿ ਭਾਈ ਇਹ ਵੀ ਇੱਕ ਪਾਸੇ ਉਹ ਨਹਿਰੂ ਦੇ ਸੀ ਕਿ ਜੀ ਹਿੰਦੀ ਚੀਨੀ ਵਾਈਬ ਹੈ, ਉਹ ਝੂਲਾ ਵੀ ਉਹਨੇ ਝੂਲ ਲਿਆ, ਜਿਹੜਾ ਵੀ ਉਹਨਾਂ ਦਾ ਸੁਆਹ ਖੇ ਖਵਾਇਆ ਹੋਏਗਾ ਗੁਜਰਾਤੀਆਂ ਨੇ ਉਹ ਵੀ ਉਹਨੇ ਖਾ ਖੂ ਲਿਆ ਕਿ ਭਾਈ ਚਲੋ ਕੋਈ ਨਹੀਂ, ਕਿਉਂਕਿ ਉਹ ਵੀ ਇਹ ਸਮਝਦੇ ਸੀ ਕਿ ਭਾਈ ਇਸ ਗੱਲ ਨੂੰ ਨਿਬੇੜੋ। ਚੀਨ ਜਿਹੜਾ ਹੈ ਉਹ ਪਿਛਲੇ ਇਸ ਸਾਰੇ ਪੀਰੀਅਡ ਦੇ ਵਿੱਚ ਕਹਿੰਦਾ ਰਿਹਾ 62 ਤੋਂ ਬਾਅਦ ਵੀ, ਹੁਣ 62 ਨੂੰ ਵੀ ਅਸੀਂ ਦੇਖਦੇ ਹਾਂ ਕਿ ਵੀ 60 ਸਾਲ ਹੋ ਗਏ ਨੇ, ਆਲਮੋਸਟ 58 ਸਾਲ, ਕਿ ਭਾਈ ਇਹ ਲਾਈਨ ਆਫ ਐਕਚੁਅਲ ਕੰਟਰੋਲ 3500 ਕਿਲੋਮੀਟਰ ਦਾ ਬਾਰਡਰ ਹੈ, ਇਹਨੂੰ ਨਿਬੇੜੋ, ਤੁਸੀਂ ਆਪਣਾ ਕਰੋ ਜਿਹੜਾ ਵੀ ਕਰਨਾ ਹੈ, ਅਸੀਂ ਤੁਹਾਡੇ ਨਾਲ ਦੋਸਤਾਨਾ ਚਾਹੁੰਦੇ ਹਾਂ। ਔਰ ਇਸ ਲੇਕਿਨ ਇਹ ਆਪਣੀਆਂ ਜਿਹਨੂੰ ਪੰਜਾਬੀ ਚ ਅਸੀਂ ਚੂੰ ਚਲਾਕੀਆਂ ਕਹਿੰਦੇ, ਇਹਨਾਂ ਚੂੰ ਚਲਾਕੀਆਂ ਚ ਲੱਗੇ ਹੋਏ ਸੀ ਕਿ ਕਦੇ ਇਧਰੋਂ ਘੁਰੜ ਘੁਰੜ ਕਰਕੇ ਵੜ ਗਏ, ਕਦੇ ਉਧਰ ਵੜ ਗਏ, ਹਾਲਾਂ ਉਹ ਲਗਾਤਾਰ ਵਾਰਨ ਕਰਦੇ ਰਹੇ ਨੇ। ਹੁਣ ਵੀ ਇਹ ਜਿਹੜਾ ਚੀਨ ਨੇ ਜਦੋਂ ਇਹ ਫਿੰਗਰਸ ਦੇ ਉੱਤੇ ਆਪਣਾ ਕਬਜ਼ਾ ਜਮਾਇਆ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਸਾਡੀ ਹੈ ਗਲਵਾਨ ਵੈਲੀ ਜਿਹੜੀ ਹੈ, ਇਹਦੇ ਵੱਲ ਤੁਸੀਂ ਮੂੰਹ ਨਾ ਕਰੋ, ਕਿਉਂਕਿ ਇਹ ਸਾਰਾ ਹੁਣ ਜਿਹੜੀ ਗੱਲ ਮੈਂ ਬੇਸ਼ੱਕ ਅੱਗੇ ਵੀ ਡਿਸਕਸ ਕੀਤਾ, ਪਰ ਮੈਂ ਥੋੜਾ ਜਿਹਾ ਜਿਹੜਾ ਰਿਸਰਚ ਕਰਕੇ ਕਿ ਆਮ ਇੱਕ ਸਾਡੇ ਦਰਸ਼ਕ ਦੀ ਸਮਝ ਗੋਚਰਾ ਕਰਨ ਦੇ ਲਈ ਕਿ ਗੱਲ ਸਿਰਫ ਇਲਾਕੇ ਦੀ ਨਹੀਂ ਹੈ ਕਿ ਉਹਨਾਂ ਨੇ 60 ਸਕੁਅਰ ਕਿਲੋਮੀਟਰ ਲਿਆ ਜਾਂ ਹੁਣ ਵਾਲੇ ਚ ਉਹਨਾਂ ਨੇ ਭਾਰਤ ਦਾ ਨੁਕਸਾਨ ਕੀਤਾ ਹੈ, ਕਿ ਉਹਨਾਂ ਦੇ ਕਿਵੇਂ 20 ਤੋਂ ਜ਼ਿਆਦਾ ਫੌਜੀ ਮਾਰੇ ਗਏ ਨੇ, ਜਿਨ੍ਹਾਂ ਚ ਉਹੀ ਜਿਹੜਾ ਮੁਲਾਕਾਤ ਦੇਣੇ ਕਰ ਰਿਹਾ ਸੁਭਾਸ਼ ਬਾਬੂ ਲੈਫਟੀਨੈਂਟ ਕਰਨਲ ਕਮਾਂਡੈਂਟ ਹੈ ਬਟਾਲੀਅਨ ਦਾ, ਉਹ ਵੀ ਉਹਦੇ ਚ ਮਾਰਿਆ ਜਾਂਦਾ ਹੈ। ਗਲੋਬਲ ਟਾਈਮਸ ਜਿਹੜੀ ਚੀਨ ਦਾ ਅਫੀਸ਼ੀਅਲ ਅਖਬਾਰ ਹੈ, ਉਹਨਾਂ ਨੇ ਵੀ ਚੀਨੀ ਕੈਜੁਅਲਟੀਜ਼ ਦੀ ਗੱਲ ਕੀਤੀ ਹੈ, ਰਾਦਰ ਉਹਨਾਂ ਨੇ ਤਾਂ ਵਿਕਟਮਹੁੱਡ ਕਾਰਡ ਵੀ ਪਲੇ ਕੀਤਾ ਹੈ ਕਿ ਅਸੀਂ ਭਾਰਤ ਨੂੰ ਕਿਹਾ ਸੀ ਕਿ ਭਾਈ ਆਰਾਮ ਨਾਲ ਬੈਠੋ, ਨਾ ਕਰੋ, ਔਰ ਇਹਨਾਂ ਨੇ ਸ਼ਰਾਰਤ ਕੀਤੀ ਹੈ। ਔਰ ਉਹਨਾਂ ਨੇ ਅੱਗੋਂ ਵੀ ਸੀਰੀਅਸ ਵਾਰਨਿੰਗ ਦਿੱਤੀ ਹੈ ਵੀ ਇਹਦੇ ਤੁਹਾਨੂੰ ਕਨਸੀਕੁਐਂਸਸ ਭੁਗਤਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਸੋ ਜ਼ਾਹਰ ਹੈ ਕਿ ਇਸ ਵੇਲੇ ਭਾਰਤ ਦੇ ਵਿੱਚ ਇੱਕ ਸੱਪ ਸੁੰਘਿਆ ਹੋਇਆ, ਔਰ ਅਜੇ ਇਹ ਟਕਰਾਅ ਜਿਹਦੇ ਚ ਕਿ ਪਹਿਲਾਂ ਸਿਰਫ 2 ਫੌਜੀਆਂ ਤੇ ਕਰਨਲ ਦੇ ਮਰਨ ਦੀ ਖਬਰ ਸੀ, ਤੇ ਬੀਜੇਪੀ ਦਾ ਪ੍ਰਧਾਨ ਨਾਡਾ ਕਹਿ ਰਿਹਾ ਸੀ ਕਿ ਸਿਰਫ ਮੋਦੀ ਭਾਰਤ ਦੀ ਸੋਵਰਨਿਟੀ ਦੀ ਹਿਫਾਜ਼ਤ ਕਰ ਸਕਦਾ ਹੈ, ਅਸੀਂ ਬਹੁਤ ਸਟਰੋਂਗ ਫੁਟਿੰਗ ਤੇ ਹੈ। ਔਰ ਦੂਸਰੇ, ਹਾਲਾਂਕਿ ਆਪੋਜੀਸ਼ਨ ਪਾਰਟੀਆਂ ਦੂਜੇ ਕਹਿ ਰਹੇ ਨੇ ਮੋਦੀ ਨੂੰ ਕਿ ਮੂੰਹ ਖੋਲ ਆਪਣਾ, ਲੋਕ ਜਾਨਣਾ ਚਾਹੁੰਦੇ ਨੇ, ਫੌਜੀ ਮਰ ਰਹੇ ਨੇ, ਔਰ ਕੋਈ ਵੀ ਸਰਕਾਰੀ ਤੌਰ ਦੇ ਉੱਤੇ ਜਿਹੜਾ ਨਹੀਂ ਹੈ। ਹੁਣ ਵੀ ਇਹ ਸਾਰੇ ਵਾਕਿਆ ਤੋਂ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਚੀਨ ਨੇ ਜਿਹੜਾ ਗੱਲਬਾਤ ਚੱਲ ਰਹੀ ਸੀ ਉਸ ਦੇ ਉੱਤੇ ਜਿਹੜਾ ਉਹ ਉਸ ਤੋਂ ਉਹਨਾਂ ਨੇ ਬੈਕਆਊਟ ਕੀਤਾ ਔਰ ਇਹ ਕੀਤਾ। ਹਾਲਾਂ ਕਿਸੇ ਨੇ ਪੁੱਛਿਆ, ਇੱਕ ਚੰਗੇ ਉਹਨਾਂ ਦੇ ਐਨਾਲਿਸਟ ਨੇ, ਉਹਨੇ ਕਿਹਾ ਵੀ ਝੂਲਾ ਝੂਲਣ ਦੇ ਲਈ ਸ਼ੀ ਜਿਨਪਿੰਗ ਗੁਜਰਾਤ ਸੱਦਿਆ ਜਾਂਦਾ ਹੈ, ਉਹਨੂੰ ਮਿਲਣ ਦੇ ਲਈ ਉਹ ਬੀਜਿੰਗ 'ਚ ਜਾਂਦਾ ਹੈ, ਤੇ ਜੇ ਇੰਨਾ ਸੀਰੀਅਸ ਕ੍ਰਾਈਸਿਸ ਹੈ ਮੋਦੀ ਨੂੰ ਕਿਉਂ ਨਹੀਂ ਹੈ ਕਿ ਵੀ ਇਹ ਪੋਲੀਟੀਕਲ ਗੱਲ ਹੈ, ਉੱਥੇ ਮੇਜਰ ਜਨਰਲਾਂ ਨੇ ਫੈਸਲਾ ਕਰਨਾ ਹੈ। ਅਲਟੀਮੇਟਲੀ ਜਦੋਂ ਜੰਗ ਵੀ ਹੁੰਦੀ ਹੈ ਸਿਗਨਲ ਤਾਂ ਉੱਤੋਂ ਦਿੱਤਾ ਜਾਂਦਾ ਹੈ, ਤੇ ਜੇ ਆਲਰੇਡੀ ਇਹ ਔਨ ਦਾ ਗਰਾਊਂਡ ਕਲੀਅਰ ਹੈ ਵੀ ਤੁਹਾਡੇ ਕਹਿਣ ਮੁਤਾਬਕ ਵੀ ਕਿ ਜੀ ਸਾਡੀ ਜਿਹੜਾ ਉਹ ਚੀਨ ਨੇ ਵਾਇਲੇਟ ਕੀਤਾ, ਤੇ ਇਹ ਜਿਹੜਾ ਵਕਤ ਦਾ ਜ਼ਿਆ ਕਰਨਾ ਸੀ ਜੀ, ਮੇਜਰ ਜਨਰਲ ਲੈਵਲ ਤੇ ਕਰ ਲਓ, ਮੇਜਰ ਲੈਵਲ ਤੇ ਦੂਜਾ, ਉਹ ਤਾਂ ਆਲਰੇਡੀ ਜਦੋਂ ਗਾਰਦ ਡਿਸਪਿਊਟਡ ਟੈਰੀਟਰੀ ਚੋਂ ਨਿਕਲਦੀਆਂ ਨੇ ਦੋਨੋਂ ਪਾਸੇ ਦੀਆਂ ਪੈਟਰੋਲਸ, ਉਹਨਾਂ ਦੇ ਵਿੱਚ ਜੇ ਕੋਈ ਆਪਸੀ ਝੜਪ ਹੁੰਦੀ ਹੈ ਉਹ ਝੰਡੇ ਦਿਖਾ ਦਿੰਦੇ ਸੀ, ਪਿੱਛੇ ਮੁੜ ਜਾਂਦੇ ਸੀ, ਫਲੈਗ ਉਹਨਾਂ ਦਾ ਜਿਹੜੀ ਹੈ ਫਲੈਗ ਮੀਟਿੰਗ ਉਹਨੂੰ ਕਹਿੰਦੇ ਨੇ, ਉਹ ਹੋ ਜਾਂਦੀ ਸੀ। ਪਰ ਜਿਸ ਲੈਵਲ ਦਾ ਇਹ ਕ੍ਰਾਈਸਿਸ ਸੀ ਜਾਂ ਹੈ, ਇਹ ਤਾਂ ਪੋਲੀਟੀਕਲ ਲੈਵਲ ਦੇ ਉੱਤੇ ਜਿਹੜਾ ਮੋਦੀ ਨੂੰ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਨੂੰ, ਕਿੱਥੇ ਗਿਆ ਉਹ ਜੈ ਸ਼ੰਕਰ ਜਿਹੜਾ ਬੜਾ ਸਕਸੈਸਫੁਲ ਡਿਪਲੋਮੈਟ ਮੰਨਿਆ ਜਾਂਦਾ ਸੀ, ਕਸ਼ਮੀਰ ਨੂੰ ਜਦੋਂ ਇਹਨਾਂ ਨੇ ਆਰਟੀਕਲ 370 ਐਬਰੋਗੇਟ ਕੀਤਾ, ਕਿਵੇਂ ਉਹਨੇ ਪੁੱਠੀਆਂ ਛਾਲਾਂ ਮਾਰੀਆਂ, ਔਰ ਇਹ ਹੋਇਆ ਕਿ ਜੀ ਸਾਡਾ ਬਹੁਤ ਹੀ ਜਿਹੜਾ ਰਿਸਪੈਕਟੇਬਲ ਡਿਪਲੋਮੈਟ ਆ ਉਹ ਨਜ਼ਰ ਨਹੀਂ ਆਇਆ, ਜੈ ਸ਼ੰਕਰ ਕੇ ਵੀ ਫੋਰਨ ਮਿਨਿਸਟਰ ਕਿੱਥੇ ਹੈ, ਪ੍ਰਾਈਮ ਮਿਨਿਸਟਰ ਕਿੱਥੇ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਜਿਸ ਲੈਵਲ ਦੇ ਉੱਤੇ ਗੱਲ ਗਈ ਹੈ, ਇਹ ਚੀਨ ਨੇ ਇਹ ਬੜਾ ਕਲੀਅਰ ਮੈਸੇਜ ਦਿੱਤਾ ਹੈ ਕਿ ਵੀ ਹੁਣ ਨੈਕਸਟ ਪਾਰਟ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਉਹਨਾਂ ਦੇ ਕੋਲ ਉਸ ਲੈਵਲ ਦੀ ਕੈਪੇਬਿਲਿਟੀ ਵੀ ਹੈ, ਔਰ ਉਹ ਉਹਨਾਂ ਨੇ ਇਹੀ ਨਹੀਂ ਕਿ ਗਲਵਾਨ ਵੈਲੀ ਦੇ ਉੱਪਰਲੇ ਜਿਹੜੀ ਹੈ ਮਾਊਂਟੇਨਸ ਏਰੀਆ ਫਿੰਗਰਸ ਨੂੰ ਕਹਿੰਦੇ ਨੇ ਉਹਨਾਂ ਤੇ ਕੀਤਾ, ਔਰ ਇਹ ਵੀ ਜਿਹੜਾ ਭਾਰਤ ਦਾ ਜ਼ਿਆਦਾ ਨੁਕਸਾਨ ਹੋਇਆ, ਹੈਵੀ ਕੈਜੁਅਲਟੀਜ਼ ਨੇ,
स्ट्रैटेजिक पोजीशन करके, क्योंकि चाइनीज उत्थे बैठे ने और जिवें उन्होंने इस्तेमाल अजे बिना गोली चलिया, और जो असीं रिपीटेडली ये कहते रहे हैं कि भाई चीन नूं ना छेड़ो, चाइना नूं कोई न्यूक्लीयर ਜਾਂ ਦੂਜਾ ਦੀ ਲੋੜ ਨਹੀਂ ਪੈਣੀ, ਉਹ ਤਾਂ ਵੈਸੇ ਹੀ ਰੂਫ ਆਫ ਦਾ ਵਰਲਡ ਤੇ ਬੈਠੇ ਨੇ ਤਿੱਬਤ ਦੇ ਵਿੱਚ, ਔਰ ਜੇ ਹੁਣ ਉਹਨਾਂ ਨੇ ਉੱਤੋਂ ਵੱਟੇ ਹੀ ਮਾਰ ਦੇਣ ਤੇ ਤੁਹਾਡਾ ਜਿਹੜਾ ਹੈ ਉਹਦੇ ਤਾਂ ਵੈਸੇ ਹੀ ਸਟੈਂਪੀਡ ਨਾਲ ਮਰ ਜਾਣਗੇ ਲੋਕ। ਇਹ ਕਿ ਬਈ, ਔਰ ਇਹ ਹੁਣ ਸਾਹਮਣੇ ਆਇਆ ਕਿ ਵੀ ਜੇ ਬਿਨਾ ਕੁਛ ਕੀਤੇ ਬਿਨਾ ਗੋਲੀ ਚੱਲਿਆ, ਇਹ ਵੀ ਜਿਹੜੀ 20 ਕੈਜੁਅਲਟੀ ਨੇ ਬਹੁਤ ਸਾਰੇ ਲਾਪਤਾ ਨੇ। ਪਰ ਮੈਨੂੰ ਨਹੀਂ ਲੱਗਦਾ ਵੀ, ਕਿਉਂਕਿ ਇਹ ਜਿਹੜੀ ਲਗਭਗ 80 ਕਿਲੋਮੀਟਰ ਦੀ ਦਾ ਉਹਦਾ ਕੋਰਸ ਹੈ ਇਸ ਗਲੀਵਾਨ ਰਿਵਰ ਦਾ ਵੀ, ਜਿਹੜੀ ਕਿ ਅਲਟੀਮੇਟਲੀ ਇੱਕ ਰਿਵਰ ਦੇ ਨਾਲ ਸਿਓਂਕ ਰਿਵਰ ਨਾਲ ਆ ਕੇ ਮਿਲਦੀ ਹੈ, ਜਿਹੜੀ ਕਿ ਇੰਡਸ ਦਰਿਆ ਦੀ ਟ੍ਰਿਬਿਊਟਰੀ ਹੈ। ਸੋ ਉਹਦੇ ਚੋਂ ਲਾਸ਼ ਲੱਭਣੀ ਜਿਹੜੀ ਹੈ, ਕਿਉਂਕਿ ਦੋਨੋਂ ਪਾਸੇ ਆਪਣੀਆਂ ਪੋਜੀਸ਼ਨਸ ਨੇ। ਔਰ ਹੁਣ ਚੀਨ ਨੇ ਜਿਹੜੀ ਲੇਟੈਸਟ ਹੈ, ਉਹਨਾਂ ਨੇ ਜਿਹੜੀ ਗਲੀਵਾਨ ਵੈਲੀ ਹੈ ਜਿੱਥੇ ਭਾਰਤੀਆਂ ਨੇ ਪੋਜੀਸ਼ਨ ਲਈ ਹੋਈ ਹੈ ਉਹਨਾਂ ਦਾ, ਉਹਦੇ ਤੇ ਵੀ ਆਪਣਾ ਦਾਅਵਾ ਜਮਾਇਆ ਕਿ ਇੱਥੋਂ ਨਿਕਲੋ। ਹੁਣ ਇਹਦੀ ਅਹਿਮੀਅਤ ਕੀ ਹੈ ਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਸਟੈਂਡ ਆਫ ਚੱਲ ਰਿਹਾ ਸੀ ਪਿਛਲੇ ਕਈ ਹਫ਼ਤਿਆਂ ਤੋਂ, ਇਹ ਲਗਭਗ 4 ਸੈਕਟਰਸ ਦੇ ਵਿੱਚ ਚੱਲ ਰਿਹਾ ਸੀ। ਉਹਨਾਂ 'ਚ ਪੈਂਗੋਂਗ ਸੋ, ਗਾਲਵਾਨ ਵੈਲੀ, ਡੈਮ ਚੌਕ ਤੇ ਦੌਲਤ ਬੇਗ ਓਲਡੀ, ਜਿਹਨੂੰ DBO ਕਹਿੰਦੇ ਨੇ। ਹੁਣ ਇਹ ਜਿਹੜੀ ਗਾਲਵਾਨ ਵੈਲੀ ਹੈ, ਇਹ ਇਸ ਲਈ ਇੰਪੋਰਟੈਂਟ ਹੈ ਕਿ ਇਹਦੀ ਪ੍ਰੋਕਸੀਮਿਟੀ ਹੈ ਉਸ ਬਹੁਤ ਅਹਿਮ ਸੜਕ ਨੂੰ, ਵਾਈਟਲ ਰੋਡ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੰਡੀਆ ਕੀ ਪੰਗਾ ਲੈ ਰਿਹਾ ਸੀ ਪਿਛਲੇ ਪੀਰੀਅਡ ਤੋਂ। ਜਦੋਂ ਅਸੀਂ 2 ਦਿਨ ਪਹਿਲਾਂ ਵੀ ਜ਼ਿਕਰ ਕੀਤਾ ਕਿ ਜੀ ਝਾਰਖੰਡ ਤੋਂ ਉਹਨਾਂ ਨੇ 16,000 ਮਜ਼ਦੂਰ ਜਿਨ੍ਹਾਂ ਦੀ ਪਹਿਲੇ 11,000 ਉੱਥੇ ਪਹੁੰਚ ਗਏ ਨੇ, ਉਹ ਸੜਕ ਬਣਾ ਰਹੇ ਨੇ। ਹੁਣ ਉਹ ਜਿਹੜੀ ਸੜਕ ਹੈ 225 ਕਿਲੋਮੀਟਰ, ਜਿਹੜੀ ਸੜਕ ਭਾਰਤ ਆਪਣੀ ਜਿਹਨੂੰ ਟੈਰੀਟਰੀ ਕਹਿੰਦਾ ਹੈ ਔਰ ਚਾਈਨਾ ਨੂੰ ਡਿਸਪਿਊਟਡ ਟੈਰੀਟਰੀ ਕਹਿੰਦਾ ਹੈ, ਉਹਦੇ 'ਚ ਉਹ ਸੜਕ ਜਿਹੜੀ ਹੈ 255 ਕਿਲੋਮੀਟਰ, ਇਹ ਡਾਰਬੁਲ, ਸਿਓਂਕ ਔਰ ਦੌਲਤ ਬੇਗ ਓਲਡੀ ਇਸ ਸਾਰੇ ਨੂੰ ਮਿਲਾਉਂਦੀ ਹੈ, ਔਰ ਇਹ ਬਿਲਕੁਲ ਪੈਰਲਲ ਚੱਲ ਰਹੀ ਹੈ ਲਾਈਨ ਆਫ ਐਕਚੁਅਲ ਕੰਟਰੋਲ ਤੋਂ। ਔਰ ਇਹ ਜਿਹੜਾ 225 ਕਿਲੋਮੀਟਰ ਦੀ ਸੜਕ ਹੈ, ਇਹਨੇ ਜਾ ਕੇ ਕੋਰਾਕਰਮ ਪਾਸ, ਜਿਹੜਾ ਕੋਰਾਕਰਮ ਦਰ ਹੈ ਜਿੱਥੋਂ ਫਿਰ ਕੋਰਾਕਰਮ ਰੋਡ ਔਰ ਇਕਨੋਮਿਕਲ ਕੋਰੀਡੋਰ ਦਾ ਜਿਹੜਾ ਸਾਰਾ ਉੱਥੇ ਐਂਡ ਹੁੰਦਾ। ਸੋ ਜ਼ਾਹਰ ਹੈ ਕਿ ਚਾਈਨਾ ਜਿਹਨੇ $380 ਬਿਲੀਅਨ ਇਹ ਸਾਰੀ ਜਿਹੜੀ ਹੈ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਉੱਤੇ ਖਰਚਣਾ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਉੱਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਗਵਾਦਰ ਪੋਰਟ ਦੇ ਵਿੱਚ ਕੰਮ ਚੱਲ ਰਿਹਾ ਹੈ, ਪਾਕਿਸਤਾਨ ਦੀ ਵੀ ਜਿਹੜੀ ਉਹਨਾਂ ਨੇ ਜਿਹੜੀ ਹੈ ਉਹ ਸਾਰੇ ਕੋਰੀਡੋਰ ਨਾਲ ਸੰਬੰਧਿਤ ਗਵਾਦਰ ਅਥਾਰਟੀ ਬਣਾਈ ਹੈ, ਜਨਰਲ ਆਸੀਮ ਬਾਜਵਾ ਉਹ ਖੁਦ ਵੀ ਗਵਾਦਰ ਦੇ ਵਿੱਚ ਉਹਨੂੰ ਸੁਪਰਵਾਈਜ਼ ਕਰ ਰਹੇ ਨੇ ਕੰਮ ਨੂੰ। ਸੋ ਭਾਰਤ ਵੱਲੋਂ ਇਹਦੇ ਬਾਵਜੂਦ ਕਿ ਚੀਨ ਨੇ ਮੈਸੇਜ ਦਿੱਤਾ, ਪਰ ਇਹਨਾਂ ਵੱਲੋਂ ਹਜ਼ਾਰਾਂ ਜਿਹੜੇ ਨੇ ਮਜ਼ਦੂਰ ਉੱਥੇ ਖੜ ਕੇ ਉਸ ਸੜਕ ਨੂੰ ਜਿਹੜਾ ਉਸ ਜਿਹੜੀ ਹੈ ਐਮਰਜੈਂਸੀ ਫੁਟਿੰਗ ਦੇ ਉੱਤੇ ਕੰਪਲੀਟ ਕਰਨ ਦੀ ਲਾਈਨ, ਚਾਈਨਾ ਨੂੰ ਇਹ ਲੱਗਾ ਕਿ ਭਈ ਇਹਨਾਂ ਦੇ ਬਦ ਇਰਾਦੇ ਨੇ। ਕਿਉਂਕਿ ਜਿਹੜੀ ਇਹ 255 ਕਿਲੋਮੀਟਰ ਰੋਡ ਹੈ, ਇਹ ਜਾ ਕੇ ਅਲਟੀਮੇਟਲੀ ਕੋਰਾਕਰਮ ਪਾਸ ਦੇ ਬੇਸ ਦੇ ਉੱਤੇ ਐਂਡ ਹੁੰਦੀ ਹੈ। ਔਰ ਇਹਦੇ ਵਿੱਚ ਫਰਕ ਇਹ ਹੈ ਕਿ ਹੁਣ ਵੀ ਭਾਰਤ ਦੇ ਕੋਲ ਲੇਹ ਤੋਂ ਐਕਸੈਸ ਹੈ, ਪਰ 2 ਦਿਨ ਲੱਗਦੇ ਨੇ ਇੱਥੋਂ ਤੱਕ ਪਹੁੰਚਣ 'ਚ, ਤੇ ਇਹ ਜਿਹੜਾ ਉਸ ਕੋਰਾਕਰਮ ਬੇਸ ਤੇ, ਪਰ ਇਸ ਸੜਕ ਦੇ ਨਾਲ ਇਹ ਸਿਰਫ 6 ਘੰਟੇ ਦੇ ਵਿੱਚ ਪਹੁੰਚ ਸਕਦਾ। ਸੋ ਜ਼ਾਹਰ ਹੈ ਕਿ ਭਾਰਤ ਦੇ ਲਈ ਜੇ ਹੁਣ 2 ਦਿਨਾਂ 'ਚ, ਕਿਉਂਕਿ ਚਾਈਨਾ ਐਡਵਾਂਟੇਜਸ ਪੋਜੀਸ਼ਨ 'ਚ ਹੈ, ਉਹਨਾਂ ਦੇ ਲਈ ਆਪਣੀ ਮਿਲਟਰੀ ਜਿਹੜੀ ਸ਼ਿਪਮੈਂਟ ਜਿਹੜਾ ਭੇਜਣਾ ਹੈ ਆਪਣੀ ਪਾਰਟੀ ਨੂੰ ਵਿਦਨ ਮਿੰਟਸ ਉਹ ਭੇਜ। ਔਰ ਕੱਲ ਜਿਹੜਾ ਰਾਤ ਕਲੈਸ਼ ਹੋਇਆ ਉਹਦੇ 'ਚ ਵੀ ਇਹੀ ਹੋਇਆ ਕਿ ਭਾਰਤ ਨੇ ਜਦੋਂ ਪੰਗਾ ਲਿਆ ਉਦੋਂ ਜਿਹੜੇ ਸੋਲਜਰ ਸੀ ਚੀਨ ਦੇ, ਉਹ 150-200 ਤੋਂ ਜ਼ਿਆਦਾ ਨਹੀਂ ਸੀ, ਇਹਨਾਂ ਦੇ ਕੋਲ ਪੂਰੀ ਬਟਾਲੀਅਨ ਸੀ। ਇਹਨਾਂ ਨੇ ਕਿਹਾ ਵੀ ਅਸੀਂ ਉੱਪਰ ਜਾ ਕੇ ਉਹਨਾਂ ਦੀ ਜਿਹੜਾ ਬੇਸ ਹੈ ਉਹਨੂੰ ਉਖਾੜ ਦੇਵਾਂਗੇ। ਪਰ ਜੋ ਹੀ ਉਹ ਸ਼ੁਰੂ ਹੋਇਆ ਇੱਕ ਸਟੇਜ ਤੇ ਤਾਂ ਇਹਨਾਂ ਨੇ ਅਪਰ ਹੈਂਡ ਕਰ ਲਿਆ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਔਰ ਚਾਈਨਾ ਨੇ ਵਿਦਨ ਨਾਈਟ, ਕਿਉਂਕਿ ਰਾਤ ਦੇ ਵਿੱਚ ਹੀ 5-6 ਘੰਟੇ ਚੱਲਿਆ, ਆਪਣੀ ਰੀਇਨਫੋਰਸਮੈਂਟ ਭੇਜੀ ਔਰ ਉਹਨਾਂ ਨੇ ਫਿਰ ਜੋ ਇਹਨਾਂ ਦਾ ਹਸ਼ਰ ਕੀਤਾ। ਹੁਣ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹ ਡੀਟੇਲ ਸਾਹਮਣੇ ਆਉਣਗੇ। ਸੋ ਚਾਈਨਾ ਇਹ ਸਮਝਦਾ ਹੈ ਵੀ ਇਹ ਜਿਹੜਾ ਇਸ ਲਈ ਰੋਡ ਐਮਰਜੈਂਸੀ ਲੈਵਲ ਦੇ ਉੱਤੇ ਜਾ ਕੇ 6 ਘੰਟੇ ਜਿਹੜਾ ਇਹਨਾਂ ਨੂੰ ਇਹਨਾਂ ਦੇ ਬੇਸ ਤੋਂ ਪਹੁੰਚਾ ਦਿੰਦਾ ਲੇਹ ਤੋਂ ਇੱਥੋਂ ਤੱਕ, ਇਹ ਤਾਂ ਇਹਨਾਂ ਦਾ ਵੱਧ ਇਰਾਦਾ ਹੈ ਇਹ ਸਾਰੇ ਕੋਰਾਕਰਮ ਹਾਈਵੇ ਨੂੰ ਲੈ ਕੇ ਵੀ, ਔਰ ਜ਼ਾਹਰ ਹੈ ਇਕਨੋਮਿਕਲ ਕੋਰੀਡੋਰ ਨੂੰ ਲੈ ਕੇ। ਹੁਣ ਇਹ ਜਿਹੜੀ ਹੈ ਆਲਰੇਡੀ ਚੀਨ ਗਾਲੀਬਾਨ ਵੈਲੀ ਦਾ ਕਾਫੀ ਹਿੱਸਾ ਕੰਟਰੋਲ ਕਰਦਾ ਹੈ, ਔਰ ਇਹ ਜਿਹੜਾ ਹੈ ਈਵਨ ਚੀਨ ਨੂੰ, ਕਿਉਂਕਿ ਅਕਸਾਈ ਚੀਨ
ਚੀਨ ਨੇ 1962 ਚ ਲਿਆ ਹੋਇਆ ਹੈ। ਔਰ ਇਹ ਜਿਹੜਾ ਸਾਰਾ ਹੀ ਪਲੇਟਿਊ ਹੈ ਜਿਹਨੂੰ ਅੰਗਰੇਜ਼ੀ ਚ ਕਿਹਾ ਜਾਂਦਾ ਹੈ, ਸਾਰਾ ਲੈਂਡਸਕੇਪ ਹੈ ਸਾਈ ਚਿਨ ਦਾ, ਇਹ ਸਿੰਕਿਆਂਗ ਤਿੱਬਤ ਹਾਈਵੇ ਦੇ ਵਿੱਚ ਵੀ, ਔਰ ਸਿੰਕਿਆਂਗ ਚੀਨ ਦਾ ਇੰਪੋਰਟੈਂਟ ਪ੍ਰੋਵਿੰਸ ਹੈ ਜਿਹਨੇ ਬਾਈ ਰੋਡ ਵੀ ਜਿਹੜਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ, ਜਾਂ ਦੂਸਰਾ ਉਹੀ ਹੈ। ਸੋ ਇਹਦੇ ਥੱਲੇ ਇਹ ਜਿਹੜੀ ਇੰਨੀ ਅਹਿਮ ਸਾਰਾ ਇਹ ਪਲੇਟਿਊ ਹੈ ਕਿ ਜੇ ਭਾਰਤ ਇਹ ਸੜਕ ਬਣਾ ਲੈਂਦਾ ਹੈ, ਔਰ ਉਸ ਸੜਕ ਤੋਂ ਬਾਅਦ ਭਾਰਤ ਦੀ 6 ਘੰਟੇ ਦੀ ਸਪਲਾਈ ਲਾਈਨ ਪਿੱਛੇ ਹੁੰਦੀ ਹੈ, ਭਾਰਤ ਉਸ ਕੋਰਾਕਰਮ ਹਾਈਵੇ ਨੂੰ ਵੀ, ਕੋਰੀਡੋਰ ਨੂੰ ਵੀ, ਔਰ ਈਵਨ ਜਿਹੜਾ ਸਿੰਕਿਆਂਗ ਤਿੱਬਤ ਦਾ ਲਿੰਕ ਹੈ ਉਹਨੂੰ ਵੀ ਕੱਟ ਆਫ ਕਰ ਸਕਦਾ ਹੈ। ਸੋ ਚਾਈਨਾ ਦੇ ਲਈ ਉਹਨਾਂ ਦੀ ਸ਼ਾਹਰਾਗ ਹੈ, ਔਰ ਉਹਨਾਂ ਦੀ ਜੁਗਲਰ ਵੇਨ ਹੈ, ਔਰ ਉਹਨਾਂ ਨੇ, ਚੀਨ ਨੇ ਬਿਲਕੁਲ ਇਹਨੂੰ ਠੀਕ ਸਮਝਿਆ। ਔਰ ਇਸ ਸਾਰੇ ਚ ਜਿਵੇਂ ਮੈਂ ਹੁਣ ਇਸ ਦਾ ਜ਼ਿਕਰ ਕਰਾਂ ਕਿ ਵੀ ਇਹ ਜਿਹੜੀ ਗਾਲਵਨ ਰਿਵਰ ਹੈ, ਇਹਦਾ ਨਾਂ ਵੀ ਜਦੋਂ ਲੱਗਦਾ ਹੈ ਗਾਲਵਨ ਰਿਵਰ, ਔਰ ਇਸ ਸਾਰੇ ਖਿੱਤੇ ਦਾ ਇੱਕ ਆਪਣਾ ਇਤਿਹਾਸ ਹੈ। 1899 ਦੇ ਵਿੱਚ ਪਹਿਲੀ ਵਾਰ ਦੁਨੀਆ ਨੂੰ ਇਸ ਦਰਿਆ ਦਾ ਪਤਾ ਲੱਗਾ, ਓਰੀਜਨ। ਪਾਣੀ ਚੱਲਦਾ ਇੰਡਸ ਦੀ, ਇਹ ਜਾ ਕੇ ਜਿਵੇਂ ਮੈਂ ਕਿਹਾ ਸਿਉਂਕ ਰਿਵਰ ਚ ਮਿਲਦੀ ਹੈ, ਉਹ ਇੰਡਸ ਦੀ ਟ੍ਰਿਬਿਊਟਰੀ ਹੈ। ਹੁਣ ਜਦੋਂ, ਔਰ ਇਸ ਗੱਲ ਦਾ ਧਿਆਨ ਰਹੇ ਵੀ ਇਹ ਸਾਰਾ ਖਿੱਤਾ ਜਿਹੜਾ ਲਦਾਖ ਦਾ 1846 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਐਮਪਾਇਰ ਦਾ ਹਿੱਸਾ ਸੀ। ਲਦਾਖ 1836 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਹਯਾਤੀ ਦੇ ਵਿੱਚ ਸਨ, ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਜ਼ੋਰਾਵਰ ਸਿੰਘ, ਕਿਉਂਕਿ ਉੱਥੇ ਇਹਨਾਂ ਨੂੰ ਬਿਠਾਇਆ ਹੋਇਆ ਸੀ, ਉਹਦੇ ਰਾਹੀਂ ਇਹ ਫਤਹ ਕੀਤਾ ਗਿਆ ਸੀ। ਔਰ ਉਦੋਂ ਹੀ ਜਿਹੜਾ ਇਹ ਸਾਰਾ ਲਦਾਖ ਦਾ ਰੀਜਨ ਸਿੱਖ ਰਾਜ ਦਾ ਹਿੱਸਾ ਬਣਿਆ। ਔਰ 1846 ਜਦੋਂ ਪਹਿਲੀ ਅੰਗਰੇਜ਼ਾਂ ਔਰ ਸਿੱਖਾਂ ਦੀ ਜੰਗ ਹੁੰਦੀ ਹੈ, ਔਰ ਡੋਗਰਾ ਗੁਲਾਬ ਸਿੰਘ ਜਿਹੜਾ ਕਿ ਟ੍ਰਿਬਿਊਟਰੀ ਜਿਹੜਾ ਉਹਨੂੰ ਜਿਹੜਾ ਆਪਣੀ ਨਜ਼ਰਾਨਾ ਦਿੰਦਾ ਸੀ ਲਾਹੌਰ ਦਰਬਾਰ ਨੂੰ, ਔਰ ਉਹਨੇ ਵੱਡਾ ਧੋਖਾ ਕੀਤਾ ਸਿੱਖ ਰਾਜ ਨਾਲ, ਅੰਗਰੇਜ਼ਾਂ ਦੇ ਨਾਲ ਰਲਿਆ। ਔਰ ਇਹ ਜੰਮੂ ਕਸ਼ਮੀਰ ਦਾ ਜਿਹੜਾ ਖਿੱਤਾ ਹੈ, ਇਹ ਇਨਾਮ ਦੇ ਤੌਰ ਤੇ ਰਿਵਾਰਡ ਗੱਦਾਰੀ ਦਾ ਅੰਗਰੇਜ਼ਾਂ ਨੇ ਦਿੱਤਾ ਹੈ। ਹਾਲਾਂ ਬਹੁਤ ਸਾਰੇ ਜੀ 72 ਲੱਖ ਚ ਖਰੀਦਿਆ, ਇਹ ਸਾਰੇ ਮੰਗਤੇ ਕਿਸਮ ਦੇ ਡੋਗਰੇ ਸੀ, ਇਹਨਾਂ ਦੇ ਪਿਓ ਦਾ ਸੀਗਾ 72 ਲੱਖ ਜਿੱਥੋਂ ਲਿਆ ਹੈ, ਉਹ ਵੀ ਸਿੱਖ ਰਾਜ ਦੇ ਖਜ਼ਾਨੇ ਚੋਂ ਜਿਹੜਾ ਹੈ, ਉਹ ਜਿਹੜਾ ਕਿ ਉਹਨਾਂ ਨੇ ਉੱਥੇ ਰੱਖਿਆ ਹੋਇਆ ਸੀ, ਮਹਾਰਾਣੀ ਚੰਦ ਕੌਰ ਨੂੰ ਮਾਰ ਕੇ ਜੰਮੂ ਚ ਸਿੱਖ ਖਜ਼ਾਨਾ ਜਿਹੜਾ ਇਹਨਾਂ ਨੇ ਲੁੱਟਿਆ ਹੋਇਆ ਸੀ। ਸੋ ਕੁੱਲ ਮਿਲਾ ਕੇ 1846 ਤੋਂ ਬਾਅਦ ਵੀ, ਹਾਲਾਂ ਅੰਗਰੇਜ਼ ਇਸ ਸਾਰੇ ਪੀਰੀਅਡ ਚ ਭਾਵੇਂ ਚੀਨ ਕਮਜ਼ੋਰ ਹੋ ਚੁੱਕਾ ਸੀ, ਬਹੁਤ ਸਾਰਾ ਉਹਨਾਂ ਦਾ ਹਿੱਸਾ ਜਿਹੜਾ ਹੈ ਇਹਨਾਂ ਨੇ ਦੱਬਿਆ ਹੋਇਆ ਸੀ ਅੰਗਰੇਜ਼ਾਂ ਨੇ, ਲੇਕਿਨ ਫਿਰ ਵੀ ਅੰਗਰੇਜ਼ ਕਹਿੰਦੇ ਰਹੇ ਜੀ ਬਾਰਡਰ। ਲੇਕਿਨ ਚੀਨ ਨੇ ਕਦੇ ਵੀ ਸਾਰੇ ਪੀਰੀਅਡ ਚ, ਜਦੋਂ ਤੱਕ ਇਹਨਾਂ ਨੇ 20th ਸੈਂਚੁਰੀ ਬਿਗਨਿੰਗ ਚ ਮੈਕਮੋਹਨ ਲਾਈਨ, ਚੀਨ ਨੇ ਕਦੇ ਵੀ ਇਹਨੂੰ ਫਾਈਨਲ ਬਾਰਡਰ ਨਹੀਂ ਮੰਨਿਆ। ਸੋ ਚਾਈਨਾ ਦੇ ਲਈ ਇਹ ਸਾਰਾ ਪਾਰਟ ਉਹਨਾਂ ਦੇ ਹਿਸਟੋਰੀਕਲੀ, ਉਹਨਾਂ ਦਾ ਕਲਚਰਲੀ, ਔਰ ਖਾਸ ਤੌਰ ਤੇ ਜਿਹੜਾ ਟ੍ਰੇਡ ਰਾਊਟ ਹੈ, ਇਸ ਗੱਲ ਦਾ ਧਿਆਨ ਰਹੇ ਕਿ ਜਿਹਨੂੰ ਸਿਲਕ ਰਾਊਟ ਕਹਿੰਦੇ ਸੀ, ਉਹ ਸਾਰੇ ਦੀ ਰਿਵਾਈਵਲ ਜਦੋਂ ਹੁਣ ਚਾਈਨਾ ਇੱਕ ਵਰਲਡ ਪਾਵਰ ਦੇ ਤੌਰ ਤੇ ਐਮਰਜ ਹੋਇਆ, ਤੇ ਉਹ ਆਪਣੇ ਆਪ ਨੂੰ ਉਸ ਲੈਵਲ ਤੇ ਰੱਖ ਕੇ ਦੇਖਦੇ ਨੇ। ਔਰ ਉਸ ਪੀਰੀਅਡ ਜਦੋਂ ਇਹ ਅੰਗਰੇਜ਼ਾਂ ਦੇ ਕੋਲ ਟੈਰੀਟਰੀ ਸੀ, ਔਰ ਜ਼ਾਹਰ ਹੈ ਅੰਗਰੇਜ਼ਾਂ ਦਾ ਇੱਕ ਬੜਾ ਸ਼ਾਨਦਾਰ ਰਿਕਾਰਡ ਰਿਹਾ ਜਿਹਦੇ ਚ ਉਹ ਜਿਓਲੋਜੀਕਲ ਸਰਵੇ ਕਰਦੇ ਸੀ, ਫਿਰ ਦੇਖਦੇ ਸੀ ਕਿ ਕਿਹੜੀ ਚੀਜ਼ ਕਿੱਥੋਂ ਸ਼ੁਰੂ ਹੋਈ ਔਰ ਕੀ ਹੈ, ਤਾਂ ਕਿ ਉਹਨੂੰ ਕਿਵੇਂ ਐਕਸਪਲੋਰ ਕੀਤਾ ਜਾਏ। ਤੇ 1899 ਦੇ ਵਿੱਚ ਇੱਕ ਲੇਹ ਲਦਾਖ ਦੇ ਰਹਿਣ ਵਾਲੇ ਗੁਲਾਮ ਰਸੂਲ ਗਾਲਵਨ, ਇਹ ਉਹ ਸੱਜਣ ਸੀ ਜਿਹੜੀ ਅੰਗਰੇਜ਼ਾਂ ਦੀ ਉਸ ਟੀਮ ਦੇ ਨਾਲ ਕੰਮ ਕਰ ਰਹੇ ਸੀ। ਔਰ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਇਸ ਰਿਵਰ ਦਾ ਓਰੀਜਨ ਕੀ ਹੈ ਔਰ ਕਿਵੇਂ ਇਹ ਲਗਭਗ 80 ਕਿਲੋਮੀਟਰ, ਔਰ ਬੜੀ ਫਾਸਟ ਫਲੋਇੰਗ ਰਿਵਰ ਹੈ। ਔਰ ਅੰਗਰੇਜ਼ਾਂ ਦਾ ਇਹ ਬੜਾ ਰੇਅਰ ਜੈਸਚਰ ਸੀ, ਬਹੁਤ ਵਾਰ ਉਹ ਕਰਦੇ ਨਹੀਂ, ਦੇਸੀਆਂ ਦੇ ਉੱਤੇ ਨਾਂ ਨਹੀਂ ਸੀ ਰੱਖਦੇ, ਆਪਣੇ ਹੀ ਰੱਖੇ ਹੋਏ ਨੇ, ਜਿਵੇਂ ਮੈਕਮੋਹਨ ਲਾਈਨ ਹੈ ਚਾਈਨਾ, ਔਰ ਜਿਹੜਾ ਬ੍ਰਿਟਿਸ਼ ਇੰਡੀਆ ਜਿਹੜਾ ਬਾਅਦ ਚ ਇਹਨਾਂ ਨੂੰ ਗਿਫਟ ਕਰ ਗਏ ਬ੍ਰਾਹਮਣਾ ਬਾਣੀਆਂ ਨੂੰ, ਉਹਦੇ ਚ, ਜਾਂ ਜਿਹੜਾ ਅੱਜ ਦੇ ਪਾਕਿਸਤਾਨ ਦਾ ਅਫਗਾਨਿਸਤਾਨ ਦੇ ਨਾਲ ਬਾਰਡਰ ਹੈ ਡਿਊਰੈਂਟ ਲਾਈਨ, ਕੋਈ ਉਹਨਾਂ ਦਾ ਕਰਨਲ, ਕੋਈ ਜਨਰਲ। ਪਰ ਇਸ ਵੈਲੀ ਨੂੰ ਕਿਉਂਕਿ ਇਹ ਗੁਲਾਮ ਰਸੂਲ ਗਾਲਵਨ ਨੇ ਇਸ ਦਾ ਓਰੀਜਨ ਲੱਭਿਆ, ਸੋ ਉਹਨਾਂ ਨੇ ਇਸ ਵੈਲੀ ਦਾ ਨਾਂ ਵੀ ਗੁਲਾਮ ਰਸੂਲ ਗਾਲਵਨ ਦੇ ਨਾਂ ਤੋਂ, ਉਹਦਾ ਲਾਸਟ ਨੇਮ ਗਾਲਵਨ ਸੀ, ਇਸ ਨੂੰ ਰੱਖਿਆ। ਔਰ ਇਸ ਸਾਰੇ ਦੇ ਉੱਤੇ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਫਿਰ 1962 ਦੇ ਵਿੱਚ ਚੀਨ ਨੇ ਅਟੈਕ ਕਰਕੇ ਇਸ ਦੇ ਉੱਤੇ ਕਬਜ਼ਾ ਕੀਤਾ। ਔਰ ਇਸ ਸਾਰੇ ਚ ਜਿਹੜਾ ਇਹ ਰਿਵਰ ਹੈ, ਜਿਹੜੀ ਗਾਲਵਨ ਰਿਵਰ ਹੈ, ਇਹ ਵੈਸਟਵਰਡ ਅਕਸਾਈ ਤੋਂ ਲਦਾਖ ਵੱਲ ਫਲੋ ਕਰਦੀ ਹੈ। ਈਸਟ ਸਾਈਡ ਦੇ ਉੱਤੇ ਕੋਰਾਕਰਮ ਰੇਂਜ,
ਤੇ ਬਾਅਦ ਦੇ ਵਿੱਚ ਸਿਉਂਕ ਰਿਵਰ ਨੂੰ ਜੁਆਇਨ ਕਰਦੀ ਹੈ, ਜਿਹੜੀ ਕਿ ਟ੍ਰਿਬਿਊਟਰੀ ਹੈ ਇੰਡਸ ਰਿਵਰ ਦੀ। ਸੋ ਇਹ ਥੋੜਾ ਜਿਹਾ ਇਸ ਬਾਰੇ ਅਸੀਂ ਜਿੰਨਾ ਸਮਝ ਸਕੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਇਹ ਸਾਰਾ ਪਾਰਟ ਕੀ ਹੈ। ਪਰ ਇਸ ਚੋਂ ਇੱਕ ਗੱਲ ਨਿਕਲਦੀ ਹੈ ਵੀ ਚਾਈਨਾ ਨੇ ਪ੍ਰੀਐਂਪਟ ਕਰ ਦਿੱਤਾ ਹੈ ਜਿਹੜਾ ਭਾਰਤ ਦਾ ਅਟੈਂਪਟ, ਜਿਹੜਾ ਕੁਰਾਕਰਮ ਰੋਡ ਹੋਏ, ਉਹ ਉਹਨਾਂ ਦਾ ਰੋਡ ਐਂਡ ਬੈਲਟ ਇਨੀਸ਼ੀਏਟਿਵ ਹੋਏ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੋਏ, ਜਾਂ ਉਹਨਾਂ ਦੀ ਤਿੱਬਤ ਔਰ ਸਿੰਕਿਆਂਗ ਦੇ ਨਾਲ ਐਕਸੈਸ ਹੋਏ, ਕਿਉਂਕਿ ਇਹ ਜਿਸ ਤੇਜ਼ੀ ਦੇ ਨਾਲ ਇਹ ਸੜਕ ਬਣਾ ਕੇ ਜਿਹੜੀ ਡਿਸਪਿਊਟਡ ਟੈਰੀਟਰੀ ਚੋਂ ਕੱਢ ਰਹੇ ਸੀ, ਉਸ ਸਾਰੇ ਦੇ ਨਾਲ ਇਹ ਚੀਨ ਦੇ ਸਿਰ ਦੇ ਉੱਤੇ ਬੈਠ ਕੇ ਉਹ ਜਿਵੇਂ ਸੌਰਡ ਆਫ ਡੈਮੋਸਲਸ ਹੁੰਦੀ ਹੈ ਉਹ ਲਟਕਾਣਾ ਚਾਹੁੰਦੇ ਸੀ। ਸੋ ਚੀਨ ਨੇ ਉਸ ਦਾ ਕੰਮ ਕਰ ਦਿੱਤਾ ਹੈ। ਪਰ ਇਸ ਸਾਰੇ 'ਚ ਇੱਕ ਦਿਲਚਸਪ ਗੱਲ ਜਿਹੜੀ ਜਦੋਂ ਮੈਂ ਇਹ ਦੇਖਿਆ ਕਿ ਜੀ 20 ਮਰ ਗਏ ਇਹਨਾਂ ਦੇ ਔਰ ਲੜਾਈ ਪੱਥਰਾਂ ਔਰ ਡੰਡਿਆਂ ਦੇ ਨਾਲ ਹੀ ਹੋਈ, ਤੇ ਮੈਨੂੰ ਐਲਬਰਟ ਆਇਨਸਟਾਈਨ ਬਹੁਤ ਵੱਡਾ ਦੁਨੀਆ ਦਾ ਜਿਹੜਾ ਜਿਸ ਨੇ ਥਿਊਰੀ ਆਫ ਰਿਲੇਟਿਵਿਟੀ ਦਿੱਤੀ, ਜੂਇਸ਼ ਸੀ, ਜਰਮਨ ਦੇ ਵਿੱਚ ਪ੍ਰੋਸੀਕਿਊਸ਼ਨ ਜਦੋਂ ਪਰਸੀਕਿਊਸ਼ਨ ਹੋ ਰਹੀ ਸੀ ਯਹੂਦੀਆਂ ਦੀ, ਤੇ ਇਹ ਅਮਰੀਕਾ 'ਚ ਆਇਆ, ਇੱਥੇ ਨਿਊ ਜਰਸੀ ਸਟੇਟ 'ਚ ਰਿਹਾ, ਔਰ ਬੜਾ ਦਿਮਾਗੀ ਬੰਦਾ ਸੀ। ਔਰ ਜ਼ਾਹਰ ਹੈ ਕਿ ਈਵਨ ਉਸ ਵੇਲੇ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਇਹ 30s ਦੇ ਵਿੱਚ ਆ ਗਿਆ, ਇਹਨੇ ਹੀ ਆਈਡੀਆ ਦਿੱਤਾ ਸੀ ਕਿ ਜਰਮਨ ਵਾਲੇ ਜਿਹੜੇ ਨੇ ਉਹ ਐਟਮ ਬੰਬ ਡਿਵੈਲਪ ਕਰ ਰਹੇ ਨੇ ਔਰ ਇਹਦੇ ਤੇ ਤੁਸੀਂ ਰਿਸਰਚ ਕਰਾਓ। ਔਰ ਜ਼ਾਹਰ ਹੈ ਕਿ ਇਨੀਸ਼ੀਏਟਿਵ ਐਲਬਰਟ ਆਇਨਸਟਾਈਨ ਦਾ ਸੀ। ਫਿਰ ਐਲਬਰਟ ਆਇਨਸਟਾਈਨ ਦੀ ਇੱਕ ਇਕੁਏਸ਼ਨ ਹੈ, ਥਿਊਰੀ ਹੈ, E = mc2। ਜਦੋਂ ਅਸੀਂ ਹੁਣ ਐਟਮ ਬੰਬ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਜਿਹੜਾ E = mc2 ਇਹ ਬੇਸਿਕ ਕਾਨਸੈਪਟ ਸੀ, ਥਿਓਲੋਜੀ ਜਿਹੜਾ ਥਿਓਰੈਟੀਕਲ, ਜਿਹਦੇ ਤੇ ਐਟਮ ਬੰਬ ਦਾ ਜਿਹੜਾ ਕਾਨਸੈਪਟ ਬੇਸਡ ਸੀ। ਸੋ ਇਹਨੂੰ ਜਿਹੜਾ ਇਹ ਤਾਂ ਨਹੀਂ ਹੈ ਕਿ ਉਹਨੇ ਕੋਈ ਡਾਇਰੈਕਟਲੀ ਉਹਦੇ ਚ ਇਨਵੋਲਵ, ਪਰ ਇਹ ਦੋਨੋਂ ਹੀ ਚੀਜ਼ਾਂ, ਈਵਨ ਆਈਡੀਆ ਰਿਸਰਚ ਦਾ, ਕਿਉਂਕਿ ਜਰਮਨ ਇਸ ਦੇ ਉੱਤੇ ਕੰਮ ਕਰ ਰਿਹਾ ਸੀ। ਔਰ ਇਹ ਵੱਖਰੀ ਗੱਲ ਹੈ ਕਿ ਵੀ ਜੇ ਇਹ ਆਈਡੀਆ ਨਾ ਹੁੰਦਾ ਜਾਂ ਅਮਰੀਕਾ ਅਹੈਡ ਨਾ ਹੁੰਦਾ, ਇਸ ਤੋਂ ਬੰਬ ਜਰਮਨ ਦੇ ਕੋਲ ਹੁੰਦਾ, ਤੇ ਫਿਰ ਅੰਦਾਜ਼ਾ ਲਾ ਲਓ ਵੀ ਕੀ ਹੁੰਦਾ। ਹੁਣ ਐਲਬਰਟ ਆਇਨਸਟਾਈਨ ਔਰ ਉਸ ਤੋਂ ਬਾਅਦ ਜ਼ਾਹਰ ਹੈ ਕਿ ਜਿਹੜਾ ਐਟਮ ਬੰਬ ਬਣਿਆ ਉਹ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਸੁੱਟਿਆ ਅਮਰੀਕਾ ਨੇ ਔਰ ਲੱਖਾਂ ਲੋਕ ਮਾਰੇ ਗਏ। ਔਰ ਇਹ ਕੋਟ ਐਲਬਰਟ ਆਇਨਸਟਾਈਨ ਨੂੰ ਕੀਤਾ ਜਾਂਦਾ ਹੈ, ਉਹਨੂੰ ਪੁੱਛਿਆ ਗਿਆ ਕਿ ਭਾਈ ਵਰਲਡ ਵਾਰ, ਔਰ ਇਹ ਕਿਸੇ ਡਿਨਰ ਮੀਟਿੰਗ ਦੇ ਵਿੱਚ ਡਿਫਰੈਂਟਲੀ ਕੋਟ ਹੁੰਦਾ ਕਿ ਵੀ ਜਿਹੜਾ ਥਰਡ ਵਰਲਡ ਵਾਰ ਹੈ, ਵੀ ਦੂਸਰਾ ਵਰਲਡ ਵਾਰ ਤਾਂ ਹੋ ਗਿਆ, ਐਟਮ ਬੰਬ ਤੱਕ ਪਹੁੰਚ ਗਏ, ਉਹ ਪੁੱਛਿਆ ਗਿਆ ਕਿ ਥਰਡ ਵਰਲਡ ਵਾਰ ਕਿਵੇਂ ਲੜਿਆ ਜਾਏਗਾ। ਤੇ ਆਇਨਸਟਾਈਨ ਐਜ਼ ਪਰ ਜਿਹੜਾ ਉਹਨਾਂ ਦੇ ਆਰਕਾਈਵਸ ਵੀ ਇਹ ਸਟੇਟਮੈਂਟ ਹੈ, ਥੋੜੇ ਬਹੁਤ ਲਫ਼ਜ਼ਾਂ ਦੀ ਅੱਗੇ ਪਿੱਛੇ ਨੇ, ਉਹਨੇ ਕਿਹਾ ਕਿ ਜੀ ਥਰਡ ਵਰਲਡ ਵਾਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੀ ਫੋਰਥ ਵਰਲਡ ਵਾਰ ਹੈ ਉਹ ਪੱਥਰਾਂ ਔਰ ਸਟਿਕਸ ਔਰ ਭਾਲਿਆਂ ਦੇ ਨਾਲ ਲੜੀ ਜਾਏਗੀ। ਜ਼ਾਹਰ ਹੈ ਜਿਹੜੇ ਡੂੰਘੇ ਲੋਕ ਹੁੰਦੇ ਨੇ, ਡੂੰਘੀਆਂ ਗੱਲਾਂ ਕਰਦੇ ਨੇ, ਕਿ ਮਤਲਬ ਇਹ ਸੀ ਕਿ ਤੀਸਰੀ ਵਰਲਡ ਵਾਰ ਵੀ ਮੈਂ ਉਹ ਜੋ ਦਿੱਤਾ ਆਈਡੀਆ, ਇੰਨਾ ਕੋਣ ਐਟਮ ਬੰਬ ਦੂਜੇ ਬਣ ਗਏ ਨੇ ਕਿ ਤੀਸਰੇ ਵਰਲਡ ਵਾਰ ਨੇ ਪਲੈਨਟ ਦੇ ਉੱਤੇ ਹਰ ਚੀਜ਼ ਦਾ ਸਫਾਇਆ ਕਰ ਦੇਣਾ, ਹਰ ਚੀਜ਼ ਦਾ ਖਾਤਮਾ ਹੋ ਜਾਣਾ, ਤੇ ਇਨਸਾਨ ਨੇ ਫਿਰ ਜੇ ਉਹਦੀ ਰੇਸ ਬਚੀ ਤੇ ਆਪਣਾ ਸਫ਼ਰ ਉੱਥੋਂ ਹੀ ਗੁਫਾਵਾਂ ਚੋਂ ਕੱਢੇਗਾ। ਤੇ ਜਿਵੇਂ ਪੁਰਾਣੇ ਜਿਹੜੇ ਸੀ ਬੰਦੇ ਉਹ ਕਾਹਦੇ ਨਾਲ ਲੜਦੇ ਸੀ, ਉਹੀ ਸੀ ਡਾਂਗਾਂ ਦੇ ਨਾਲ, ਸੋਟੀਆਂ ਦੇ ਨਾਲ, ਬੱਟਿਆਂ ਦੇ ਨਾਲ। ਸੋ ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਵੀ ਇਹ ਫੋਰਥ ਵਰਲਡ ਵਾਰ ਸ਼ੁਰੂ ਹੋ ਗਈ, ਥਰਡ ਵਾਲੀ ਕਿੱਥੇ ਗਈ। ਸੋ ਇਸ ਸਾਰੇ ਚ ਅਸੀਂ ਇਹ ਸਮਝਦੇ ਹਾਂ ਕਿ ਵੀ ਭਾਰਤ ਨੂੰ ਔਕਾਤ ਤਾਂ ਦਿਖਾ ਦਿੱਤੀ ਹੈ ਚੀਨ ਨੇ। ਔਰ ਇਸ ਸਾਰੇ ਚ ਤੁਸੀਂ ਕਰੋਨਾ ਅਪਡੇਟ ਵੀ ਪੁੱਛੀ ਹੈ, ਜ਼ਾਹਰ ਹੈ ਇੱਕ ਹੋਪ ਦੀ ਖਬਰ ਹੈ ਔਰ ਇੰਗਲੈਂਡ ਦੇ ਹਵਾਲੇ ਨਾਲ ਹੀ ਆਈ ਹੈ ਕਿ ਡੈਕਸਾਮੀਥਾਸੋਨ ਜਿਹੜੀ ਕਿ ਇੱਕ ਲੋ ਸਟੀਰੋਇਡ ਟ੍ਰੀਟਮੈਂਟ ਹੈ, ਇਹ ਡੈਕਸਾਮੀਥਾਸੋਨ ਇੱਕ ਐਸੀ ਡਰੱਗ ਜਿਸ ਦੇ ਉੱਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਔਰ ਈਵਨ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਵੀ ਮੁਬਾਰਕਬਾਦ ਦਿੱਤੀ ਹੈ ਕਿ ਇਹ ਡਰੱਗ ਜਿਹੜੀ ਹੈ ਇਹਦੇ ਨਾਲ ਜਿਹੜਾ ਡੈਥ ਰੇਟ ਹੈ, ਖਾਸ ਤੌਰ ਤੇ ਕਿਉਂਕਿ 2% ਮਰੀਜ਼ ਫਾਈਨਲੀ ਵੈਂਟੀਲੇਟਰ, ਉਹਨਾਂ ਚੋਂ ਅੱਗੇ 2% ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਤੱਕ ਪਹੁੰਚਦੇ ਨੇ। ਸੋ ਇਹ ਜਿਹੜੀ ਡੈਕਸਾਮੀਥਾਸੋਨ ਹੈ, ਇਹ ਜਿਹੜੇ ਵੈਂਟੀਲੇਟਰ ਤੇ ਮਰੀਜ਼ ਨੇ ਉਹਨਾਂ ਦੀ ਜਿਹੜੀ ਮੌਤ ਦੀ ਦਰ ਹੈ ਉਹਨੂੰ ਤੀਸਰਾ ਹਿੱਸਾ ਘਟਾ ਦੇਗੀ, ਔਰ ਜਿਹੜੇ ਲੋਕ ਆਕਸੀਜਨ ਦੇ ਉੱਤੇ ਜਾ ਚੁੱਕੇ ਨੇ ਉਹਨਾਂ ਦੀ ਮੌਤ ਦਰ ਨੂੰ 5ਵਾਂ ਹਿੱਸਾ ਘਟਾਏਗੀ। ਸੋ ਇਹ ਬਹੁਤ ਵੱਡੀ
ਡਿਵੈਲਪਮੈਂਟ ਹੈ ਇਹਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਔਰ ਇਹਦੇ ਤੇ ਸਭ ਨੇ ਮੁਬਾਰਕਬਾਦ ਵੀ ਦਿੱਤੀ ਹੈ। ਇਹ ਪਹਿਲਾਂ ਵੀ ਡਰਗ ਐਗਜ਼ਿਸਟ ਕਰਦੀ ਸੀ ਫॉर ਡਿਫਰੈਂਟ ਲੋ ਟ੍ਰੀਟਮੈਂਟ ਸਟੀਰੋਇਡ ਹੈ ਔਰ ਇਹ ਪੋਜ਼ਿਟਿਵ ਡਿਵੈਲਪਮੈਂਟ ਹੈ। ਔਰ ਦੂਸਰੇ ਪਾਸੇ ਜਿਹੜੇ ਕੋਰੋਨਾ ਕੇਸਿਸ ਨੇ ਉਹ ਤੇਜ਼ੀ ਦੇ ਨਾਲ ਉਵੇਂ ਵੱਧਦੇ ਜਾ ਰਹੇ ਨੇ। ਇਸ ਵੇਲੇ ਗਲੋਬਲੀ ਕੁੱਲ ਦੁਨੀਆ 'ਚ 8 ਮਿਲੀਅਨ 1,70,964 ਟੋਟਲ ਕੋਰੋਨਾ ਪੋਜ਼ਿਟਿਵ ਕੇਸ ਨੇ ਔਰ 4,40,666 ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਦੀ ਲੀਡ ਹੈ ਇਸ ਸਾਰੇ 'ਚ 2,01,90,315 ਟੋਟਲ ਜਿਹੜੇ ਨੇ ਕੇਸ ਨੇ ਅਮਰੀਕਾ 'ਚ ਔਰ 1,18,533 ਡੈਥਸ ਹੋ ਚੁੱਕੀਆਂ ਨੇ। ਭਾਰਤ ਫਖਰਯੋਗ ਚੌਥਾ ਨੰਬਰ ਉਸਨੇ ਮੇਨਟੇਨ ਰੱਖਿਆ ਹੋਇਆ ਔਰ 3,47,983 ਟੋਟਲ ਕੇਸ ਨੇ ਔਰ 10,333 ਡੈਥਸ ਨੇ। ਪਾਕਿਸਤਾਨ ਵੀ ਪਿੱਛੇ ਨਹੀਂ ਹੈ, 15ਵੇਂ ਨੰਬਰ ਤੇ ਹੈ ਔਰ 1,48,921 ਟੋਟਲ ਕੋਰੋਨਾ ਪੋਜ਼ਿਟਿਵ ਕੇਸਿਸ ਨੇ ਪਾਕਿਸਤਾਨ 'ਚ ਔਰ 2,839 ਜਿਹੜੀਆਂ ਨੇ ਡੈਥਸ ਹੋ ਚੁੱਕੀਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਡੈਕਸਾਮੀਥਾਸੋਨ ਦਾ ਆਉਣ ਵਾਲੇ ਦਿਨਾਂ 'ਚ ਜਿਹੜੇ ਕ੍ਰਿਟੀਕਲ ਹਾਲਤ 'ਚ ਨੇ, ਵੈਂਟੀਲੇਟਰਸ ਤੇ ਨੇ, ਆਕਸੀਜਨ ਦੇ ਉੱਤੇ ਪੇਸ਼ੈਂਟਸ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਉਹ ਇਸ ਦਾ ਜਿਵੇਂ ਕਿਹਾ ਗਿਆ ਕਿ ਵੀ ਜਿਹੜੇ ਵੈਂਟੀਲੇਟਰਸ ਤੇ ਨੇ ਉੱਥੇ 1/3 ਜਿਹੜੇ ਨੇ ਉਹ ਘੱਟ ਡੈਥਸ ਹੋਣਗੀਆਂ, ਜਿਹੜੇ ਆਕਸੀਜਨ ਤੇ ਨੇ ਉਹ 1/5 ਹੋਣਗੀਆਂ। ਸੋ ਇਹ ਇੱਕ ਪੋਜ਼ਿਟਿਵ ਨਿਊਜ਼ ਹੈ। ਖਬਰ ਹੈ ਜੀ। ਡਾਕਟਰ ਸਾਹਿਬ ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।